कहने का मतलब कि भाईचारा बहुत इकट्ठा हो रहा है। साड़ी खुशकिस्मती है कि ਅਸੀਂ ਕਾਫੀ ਮਿਊਚੁਅਲ ਅੰਡਰਸਟੈਂਡਿੰਗ ਹੈ ਕਿ ਸਾਰੇ ਪਰਿਵਾਰਾਂ ਦੀ। ਜੇ 5-7 ਕਿਲੋਮੀਟਰ ਦੇ ਏਰੀਆ 'ਚ ਦੇਖੀਏ ਤਾਂ ਆਪਾਂ ਇੱਕ ਕਲੱਬ ਜਿਹੜਾ ਉਹ ਬਣਿਆ, ਕਿਉਂਕਿ ਓਬਵੀਅਸਲੀ ਸਾਡੀ ਗਿਣਤੀ ਵਧੀ ਆ ਤੇ ਉਹਦੇ ਨਾਲ ਕਲੱਬਾਂ ਦੀ ਗਿਣਤੀ ਜਿਹੜੀ ਆ, ਪਲੇਅਰਾਂ ਦੀ, ਬੱਚਿਆਂ ਦੀ ਗਿਣਤੀ ਵਧੀ ਆ ਤੇ ਕਲੱਬਾਂ ਦੀ ਗਿਣਤੀ ਵੀ ਵਧੀ ਆ। ਸਾਰੇ ਲੁਧਿਆਣਾ, ਜਲੰਧਰ ਤੇ ਉਹ ਵੀ ਲੁਧਿਆਣੇ ਤੋਂ ਦੇਖੋ 4 ਜ਼ਿਲ੍ਹੇ ਜਿਹੜੇ ਆ ਇਕੱਠੇ ਹੋਏ ਆ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਦੋਸਤੋ ਹਾਜ਼ਰ ਹਾਂ ਆਪਾਂ ਰਨ ਕੌਨੀਆ ਗਰਾਊਂਡਸ ਦੇ ਵਿੱਚ, ਜਿੱਥੇ ਕਿ BPCC ਜਿਹੜਾ ਕਿ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹਨਾਂ ਨੇ 2 ਦਿਨਾਂ ਸੌਕਰ ਟੂਰਨਾਮੈਂਟ ਰੱਖਿਆ ਹੋਇਆ ਆ ਰਨ ਕੌਨੀਆ ਗਰਾਊਂਡਸ ਦੇ ਵਿੱਚ, ਜਿੱਥੇ ਕਿ ਸੀਨੀਅਰ ਤੇ ਜੂਨੀਅਰ ਬੱਚਿਆਂ ਦੀਆਂ ਟੀਮਾਂ ਜਿਹੜੀਆਂ ਆ ਭਾਈਵਾਲੀ ਕਰ ਰਹੀਆਂ ਆ, ਪਾਠ ਆਪਣਾ ਨਿਭਾ ਰਹੀਆਂ। ਤੇ BPCC ਜਿਹੜਾ ਇਹ ਕਲੱਬ ਆ ਬਹੁਤ ਪੁਰਾਣਾ ਕਲੱਬ ਹੈਗਾ। ਇਕੱਲੇ ਬ੍ਰਿਸਬੇਨ ਦੇ ਵਿੱਚ ਹੀ ਨਹੀਂ, ਪੂਰੇ ਆਸਟ੍ਰੇਲੀਆ ਦੇ ਵਿੱਚ ਇੱਕ ਜਾਣਿਆ ਪਹਿਚਾਣਿਆ ਨਾਮ ਹੈਗਾ। ਤੇ ਇਹਨਾਂ ਦੇ ਬਹੁਤ ਜਾਣੀ ਜਿੱਦਾਂ ਕਹ ਲਓ ਕਿ ਵੱਡੇ ਖਿਡਾਰੀ ਜਿਹੜੇ ਆ ਇੱਥੇ ਖੇਡਦੇ ਰਹੇ ਆ। ਤੇ ਵੱਡੇ ਕਲੱਬਾਂ ਦੇ ਵਿੱਚੋਂ ਹੈਗੇ ਆ ਜਿਹੜੇ ਕਿ ਸਿੱਖ ਗੇਮਾਂ ਦੇ ਵਿੱਚ ਵੀ ਭਾਈਵਾਲੀ ਕਰਦੇ ਆ। ਸਿੱਖ ਗੇਮਾਂ ਜਿਹੜੀਆਂ ਕਿ ਆਪਣੇ ਪੰਜਾਬੀ ਕਮਿਊਨਿਟੀ ਦੀਆਂ ਵੱਡੀਆਂ ਗੇਮਸ ਨੇ, ਉਹਨਾਂ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਹਮੇਸ਼ਾ ਅਹਿਮ ਰਹੀ ਆ ਤੇ ਕਾਰਨਾਮੇ ਇਹਨਾਂ ਦੇ ਜ਼ਿਕਰਯੋਗ ਰਹੇ ਆ ਹਮੇਸ਼ਾ। ਤੇ ਇਸ ਵਾਰ ਵੀ ਇਹ 2 ਟੂਰਨਾਮੈਂਟ ਅਸੀਂ ਇੰਡੋਸ ਟੀਵੀ ਦੀ ਮਾਧਿਅਮ ਦੇ ਰਾਹੀਂ ਤੁਹਾਡੇ ਰੂਬਰੂ ਕਰਾਂਗੇ ਤੇ ਤੁਸੀਂ ਆਓ ਦੇਖੋ ਇਹਨਾਂ ਦੀਆਂ ਕੁਝ ਝਲਕੀਆਂ। ਤੇ ਦੋਸਤੋ ਜਿੱਥੇ ਜਿਹੜੀਆਂ ਗੇਮਸ ਆ ਉਹ ਸਾਨੂੰ ਜੋੜਦੀਆਂ ਆ, ਵੱਖ-ਵੱਖ ਤਰੀਕਿਆਂ ਦੇ ਨਾਲ ਜੋੜਦੀਆਂ ਆ। ਜਦੋਂ ਖਿਡਾਰੀ ਆਉਂਦੇ ਆ ਉਹ ਖਿਡਾਰੀਆਂ ਦੇ ਨਾਲ ਮਿਲਦੇ ਆ, ਤਾਲਮੇਲ ਪੈਦਾ ਹੁੰਦੇ ਆ, ਪਰ ਕਮਿਊਨਿਟੀ ਜਿਹੜੀ ਆ ਉਹ ਵੀ ਆਪਸ ਵਿੱਚ ਇਕੱਠੀ ਹੁੰਦੀ ਆ। ਤੇ ਕਮਿਊਨਿਟੀ ਦੇ ਵਿੱਚ ਕੁਛ ਜਿਹੜੇ ਸਾਡੇ ਬਜ਼ੁਰਗ ਆ, ਸਾਡੇ ਭਰਾ ਆ, ਸਾਡੇ ਜਿਹੜੇ ਮਾਪੇ ਆ, ਉਹ ਵਿਜ਼ਟਰ ਵੀਜ਼ੇ ਦੇ ਉੱਤੇ ਆਉਂਦੇ ਆ ਇੱਥੇ ਆਪਣੇ ਬੱਚਿਆਂ ਨੂੰ ਮਿਲਣ ਜਾਂ ਆਪਣੇ ਫਰੈਂਡਸ ਨੂੰ ਜਾਂ ਫੈਮਿਲੀ ਨੂੰ ਮਿਲਣ ਦੇ ਲਈ। ਪਰ ਇੱਥੇ ਆ ਕੇ ਜਿਹੜੀ ਇਹਨਾਂ ਦੀ ਇੱਕ ਦੋਸਤੀ ਆ ਉਹ ਵੀ ਨਿਆਰੀ ਬਣ ਜਾਂਦੀ ਆ। ਬਹੁਤ ਜਿਹੜੇ ਦੋਸਤ ਮਿੱਤਰ ਇੱਥੇ ਬਣਦੇ ਨੇ ਤੇ ਫਿਰ ਉਹਨਾਂ ਦੀਆਂ ਜਿਹੜੀਆਂ ਉਮਰਾਂ ਤੱਕ ਜਿਹੜੀਆਂ ਸਾਂਝੀ ਵਾਲਤਾ ਜਿਹੜੀ ਬਣਦੀ ਆ। ਤੇ ਅੱਜ ਵੀ ਇੱਥੇ ਜਿਹੜੇ ਸਾਡੇ ਕੋਲ ਖੜੇ ਨੇ ਇਹ ਸਰਦਾਰ ਸਾਹਿਬ ਸਾਰੇ ਜਿਹੜੇ ਆਏ ਨੇ ਵਿਜ਼ਟਰ ਵੀਜ਼ੇ 'ਤੇ ਆਏ ਆ, ਪਰ ਆ ਕੇ ਇੱਥੇ ਦੇਖੋ ਲੰਗਰ ਦਾ ਕਿੰਨਾ ਸ਼ਲਾਘਾਯੋਗ ਕੰਮ ਕਰ ਰਹੇ ਆ। ਤੇ ਅਸੀਂ ਚਾਹੁੰਦੇ ਆ ਵੀ ਤੁਸੀਂ ਇਹਨਾਂ ਦੇ ਵੀ ਜ਼ਰੂਰ ਰੂਬਰੂ ਹੋ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਕੀ ਨਾਮ ਆਪਣਾ? ਮੇਰਾ ਨਾਮ ਬਗੀਚਾ ਸਿੰਘ, ਪਿੰਡ ਤਿਮੋਵਾਲ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ, ਇੰਡੀਆ। ਤੇ ਮੈਂ ਪਹਿਲਾਂ ਤੁਹਾਡੀ ਰੂਬਰੂ ਸਾਰਿਆਂ ਨੂੰ ਕਰਵਾ ਦਿੰਦਾ ਆ, ਫਿਰ ਬਾਅਦ ਦੇ ਵਿੱਚ। ਤੇ ਤੁਸੀਂ ਜੀ? ਮੇਰਾ ਨਾਮ ਸਤਨਾਮ ਸਿੰਘ, ਡਿਸਟ੍ਰਿਕਟ ਅੰਮ੍ਰਿਤਸਰ, ਪਿੰਡ ਦੌਲੋ ਨੰਗਾ। ਅੱਛਾ ਜੀ, ਠੀਕ ਹੈ ਜੀ। ਗੁਰਮੁਖ ਸਿੰਘ, ਜਲੰਧਰ ਜ਼ਿਲ੍ਹਾ, ਬਲਗਾ ਪਿੰਡ। ਬਲਗੇ ਤੋਂ ਜੀ। ਅੱਛਾ ਜੀ। ਗੁਰਸੇਵਕ ਸਿੰਘ, ਜਗਰਾਉਂ, ਲੁਧਿਆਣਾ। ਵਾਹ ਜੀ ਵਾਹ। ਕੀ ਨਾਮ ਜੀ ਆਪਣਾ? ਦਰਸ਼ਨ ਸਿੰਘ, ਕਿੱਥੋਂ ਤੁਸੀਂ? ਲੁਧਿਆਣਾ। ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਉਹ ਵੀ ਲੁਧਿਆਣੇ ਤੋਂ। ਦੇਖੋ 4 ਜ਼ਿਲ੍ਹੇ ਜਿਹੜੇ ਆ ਇਕੱਠੇ ਹੋਏ ਆ। ਸ਼ਾਇਦ ਤੁਸੀਂ ਬਗੀਚਾ ਸਿੰਘ ਜੀ ਸੋਚਿਆ ਸੀ ਵੀ ਜਦੋਂ ਪੰਜਾਬ ਵਿੱਚ ਆਪਾਂ ਰਹਿੰਦੇ ਆ ਇਹਨਾਂ ਨੂੰ ਮਿਲ ਸਕਦੇ ਕਦੀ? ਨਹੀਂ, ਮੈਂ ਇਹ ਸਮਝਦਾ ਵੀ ਇਹ ਇੱਕ ਨਾ ਕੁਦਰਤ ਦਾ ਇੱਕ ਕ੍ਰਿਸ਼ਮਾ ਹੀ ਆ, ਜਿਹਦਾ ਕਰਕੇ ਅਸੀਂ ਕਿਤੇ ਜੰਮੇ, ਕਿਤੇ ਇੱਕ ਸੁਭਾਗ ਪ੍ਰਾਪਤ ਕੀਤਾ ਤੇ ਸਾਨੂੰ ਇਹ ਦੇਸ਼ ਆਸਟ੍ਰੇਲੀਆ ਵਿੱਚ ਪ੍ਰਾਪਤ ਹੋਇਆ, ਜਿਹੜਾ ਵੱਖ-ਵੱਖ ਥਾਵਾਂ ਦੇ ਹੁੰਦੇ ਹੋਏ ਅਸੀਂ ਨਾ ਜਾਣਦੇ ਹੋਏ ਇੱਕ ਦੂਜੇ ਦੇ ਮਿੱਤਰ ਹੀ ਨਹੀਂ ਬਣੇ, ਸਗੋਂ ਬਹੁਤ ਨੇੜੇ ਦੇ ਸੰਬੰਧ ਪੈਦਾ ਹੋ ਗਏ। ਦੋਸਤੋ ਜਿਸ ਟੀਮ ਦੇ ਨਾਲ ਆਪਾਂ ਖੜੇ ਹੋਏ ਆ ਉਹ ਵੀ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਹੈਗੀ। ਬ੍ਰਿਸਬੇਨ ਯੂਥ ਸਪੋਰਟਸ ਕਲੱਬ ਜਿਹੜਾ ਕਿ ਕਾਫੀ ਚਿਰਾਂ ਤੋਂ ਬਹੁਤ ਵਧੀਆ ਪਰਫਾਰਮੈਂਸ ਦਿੰਦਾ ਰਿਹਾ ਸਿੱਖ ਗੇਮਸ ਤੇ ਲੋਕਲ ਟੂਰਨਾਮੈਂਟਸ ਦੇ ਵਿੱਚ ਵੀ। ਤੇ ਅੱਜ ਇੱਥੇ ਇਹ ਵੀ ਸ਼ਮੂਲੀਅਤ ਕਰ ਰਹੇ ਆ ਇਸ ਟੂਰਨਾਮੈਂਟ ਦੇ ਵਿੱਚ। ਤੇ ਦਰਸ਼ਕਾਂ ਦੀ ਇਨਫੋਰਮੇਸ਼ਨ ਦੇ ਲਈ ਵੀ ਇਹ ਵੀ ਦੱਸ ਦੇਵਾਂਗੇ, ਸੋਢੀ ਭਾਜੀ ਜਿਹੜੇ ਕਿ BPCC ਦੇ ਨਾਲ ਵੀ ਕਦੀ ਜੁੜੇ ਰਹੇ ਆ, ਫਿਰ ਇਸ ਕਲੱਬ ਦੇ ਵਿੱਚ ਬਹੁਤ ਅਹਿਮ ਉਹਨਾਂ ਨੇ ਭੂਮਿਕਾ ਨਿਭਾਈ ਆ ਸੌਕਰ ਦੇ ਵਾਸਤੇ। ਤੇ ਅਸੀਂ ਕਾਫੀ ਉਹਨਾਂ ਦੇ ਨਾਲ ਕੰਮ ਵੀ ਕੀਤਾ, ਕਾਫੀ ਕੁਝ ਸਿੱਖਿਆ ਵੀ ਉਹਨਾਂ ਦੇ ਨਾਂ 'ਤੇ। ਯਾਦਗਾਰੀ ਟੂਰਨਾਮੈਂਟ ਵੀ ਅਗਲੇ ਹਫ਼ਤੇ ਹੋਣ ਜਾ ਰਿਹਾ ਤੇ ਅਸੀਂ ਦਰਸ਼ਕਾਂ ਨੂੰ ਇਹ ਵੀ ਅਪੀਲ ਕਰਦੇ ਹਾਂ ਵੀ ਤੁਸੀਂ ਇਸ ਕਲੱਬ ਦਾ ਜਿਹੜਾ ਟੂਰਨਾਮੈਂਟ ਆ ਉਹਦੇ ਵਿੱਚ ਵੀ ਸ਼ਮੂਲੀਅਤ ਕਰਨੀ ਆ ਤੁਸੀਂ। ਤੇ ਚਲੋ ਇਹ ਵੀ ਵਧੀਆ ਆ, ਅੱਜ ਜਿੱਦਾਂ ਵਾਰਮ ਅਪ ਹੋ ਗਿਆ ਹੈ ਨਾ ਅਗਲੇ ਹਫ਼ਤੇ ਦੇ ਲਈ, ਹੈ ਨਾ? ਤੇ ਵਾਰਮ ਅਪ ਹੋਣਾ ਹੀ ਲੱਗਦਾ। ਹਾਂਜੀ ਵਧੀਆ ਜੀ। ਚਲੋ ਤੇ ਖੈਰ ਕਿੱਦਾਂ ਦੇ ਲੱਗੇ ਪ੍ਰਬੰਧ ਹੁਣ ਤੱਕ ਜਿਹੜੇ ਮੈਚ ਤੁਸੀਂ ਖੇਡੇ ਆ? ਕਿੰਨੇ ਖੇਡੇ ਮੈਚ ਹੁਣ ਤੱਕ? ਹੁਣ ਤੱਕ 2 ਮੈਚ ਖੇਡੇ ਜੀ। ਅੱਛਾ ਜੀ, ਠੀਕ ਆ। ਪ੍ਰਬੰਧ ਵਧੀਆ ਆ, ਠੀਕ ਆ। ਤੇ ਗਰਾਊਂਡ ਆ ਕਾਫੀ ਵਧੀਆ। ਵੈਸੇ ਮੀਂਹ ਵੀ ਪੈਂਦਾ ਰਿਹਾ, ਮੀਂਹ ਦੇ ਨਾਲ ਸੌਕਰ ਤੇ ਨਹੀਂ ਇਫੈਕਟ ਹੁੰਦਾ ਇੰਨਾ ਜ਼ਿਆਦਾ? ਨਹੀਂ ਠੀਕ ਹੈ ਜੀ, ਇੰਨਾ ਜ਼ਿਆਦਾ ਨਹੀਂ ਹੁੰਦਾ। ਠੀਕ ਦੋਸਤੋ ਕੁਛ ਸ਼ਖਸੀਅਤਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਗੇਮਸ ਨੂੰ ਉੱਪਰ ਚੁੱਕਣ ਦੇ ਵਿੱਚ ਕਾਫੀ ਆਪਣੀ ਭਾਈਵਾਲੀ ਨਿਭਾਉਂਦੀਆਂ ਨੇ
ਤੇ ਜੋਲ ਸਾਹਿਬ ਸਾਡੇ ਨਾਲ ਨੇ ਤੇ ਹਮੇਸ਼ਾ ਹੀ ਜਿਹੜਾ ਤਤਪਰਤਾ ਦੇ ਨਾਲ, ਚਾਹੇ ਉਹ ਕੋਈ ਸਾਹਿਤਕ ਹੋਣ ਜਾਂ ਸੱਭਿਆਚਾਰਕ ਕੋਈ ਪ੍ਰੋਗਰਾਮ ਹੋਣ, ਵੱਧ ਚੜ੍ਹ ਕੇ ਹਿੱਸਾ ਪਾਉਂਦੇ ਆ ਤੇ ਅੱਜ BPCC ਦੇ ਟੂਰਨਾਮੈਂਟ ਵਿੱਚ ਪਹੁੰਚੇ ਹੋਏ ਆ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੋਲ ਸਤਿ ਸਾਹਿਬ। ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਇੰਡੋਸ ਟੀਵੀ ਦੇਖਣ ਵਾਲਿਆਂ। ਤੇ ਜੋਲ ਸਾਹਿਬ, ਅਸੀਂ ਤਾਂ ਦੇਖਿਆ ਤੁਹਾਡੀ ਜਿਹੜੀ ਸ਼ਮੂਲੀਅਤ ਆ ਹਮੇਸ਼ਾ ਰਹੀ ਆ ਇੱਧਰ ਨੂੰ ਖੇਡਾਂ ਵਾਲੇ ਖੇਤਰ ਵਿੱਚ, ਸਿੱਖ ਗੇਮਾਂ ਵਿੱਚ ਵੀ ਤੁਸੀਂ ਬਹੁਤ ਵਧੀਆ ਭੂਮਿਕਾ ਜਿਹੜੀ ਨਿਭਾਈ ਆ। ਕੀ ਦੇਖਦੇ ਹੋ, ਕਿਉਂਕਿ ਕਾਫੀ ਚਿਰਾਂ ਤੋਂ ਤੁਸੀਂ ਜੁੜੇ ਹੋਏ ਹੋ, 2 ਦਿਨਾਂ ਟੂਰਨਾਮੈਂਟ ਹੋ ਰਿਹਾ ਆ, ਇਹ ਵੀ ਇਹਨਾਂ ਦਾ ਉਪਰਾਲਾ ਆ, ਕਿਉਂਕਿ ਪਹਿਲਾਂ ਇੱਕ ਦਿਨ ਦੇ ਟੂਰਨਾਮੈਂਟ ਹੁੰਦੇ ਸੀ। ਇਹਦਾ ਮਤਲਬ ਇਹ ਆ ਵੀ ਸਾਡੀ ਜਿਹੜੀ ਭਾਈਵਾਲੀ ਆ ਬਹੁਤ ਵੱਡੇ ਲੈਵਲ ਤੇ ਵੱਧ ਗਈ ਆ, ਆਡੀਅנס ਦੇ ਤੌਰ ਦੇ ਉੱਤੇ ਵੀ, ਤੇ ਪਲੇਅਰਸ ਦੀ ਫਿਊਚਰ ਕੀ ਦੇਖਦੇ ਹੋ? ਬਿਲਕੁਲ, ਜੇ ਆਪਾਂ ਪਿਛਲੇ ਕੁਝ ਸਾਲਾਂ ਤੋਂ ਦੇਖੀਏ ਤਾਂ ਜਿਵੇਂ ਬ੍ਰਿਸਬਨ ਦੇ ਵਿੱਚ ਅਗਰ ਪਿਛਲੇ ਥੋੜੇ 10-12 ਸਾਲ ਤੋਂ ਪਹਿਲਾਂ 1-2 ਗਿਣਵੇਂ ਕਲੱਬ ਹੁੰਦੇ ਸੀਗੇ, ਤੇ ਹੁਣ ਤਕਰੀਬਨ ਹਰ ਜੇ 5-7 ਕਿਲੋਮੀਟਰ ਦੇ ਏਰੀਆ 'ਚ ਦੇਖੀਏ ਤਾਂ ਆਪਾਂ ਇੱਕ ਕਲੱਬ ਜਿਹੜਾ ਉਹ ਬਣਿਆ, ਕਿਉਂਕਿ ਓਬਵੀਅਸਲੀ ਸਾਡੀ ਗਿਣਤੀ ਵਧੀ ਆ ਤੇ ਉਹਦੇ ਨਾਲ ਕਲੱਬਾਂ ਦੀ ਗਿਣਤੀ ਜਿਹੜੀ ਆ, ਪਲੇਅਰਾਂ ਦੀ, ਬੱਚਿਆਂ ਦੀ ਗਿਣਤੀ ਵਧੀ ਆ ਤੇ ਕਲੱਬਾਂ ਦੀ ਗਿਣਤੀ ਵੀ ਵਧੀ ਆ। ਤੇ ਬਿਲਕੁਲ ਇੱਕ ਚੰਗਾ ਸਾਈਨ ਆ ਸਾਡੇ ਕਮਿਊਨਿਟੀ ਦੇ ਫਿਊਚਰ ਲਈ, ਤੇ ਇਹਨਾਂ ਗੇਮਾਂ ਦੇ ਵਿੱਚੋਂ ਹੌਲੀ ਜਿਹੜੇ ਆ ਬੱਚੇ ਵਧੀਆ ਲੈਵਲ ਤੇ ਜਾਣਗੇ ਤੇ ਕਿਸੇ ਚੰਗੇ ਲੈਵਲ ਤੇ ਜਾ ਕੇ ਆਪਣੇ ਜਿਹੜਾ ਦੇਸ਼ ਦਾ ਤੇ ਆਪਣੀ ਕੌਮ ਦਾ ਨਾਮ ਰੋਸ਼ਨ ਕਰਨਗੇ ਜੀ ਬੱਚੇ ਉਹ। ਤੇ ਆਲਰੇਡੀ ਅਗਰ ਆਪਾਂ ਸਿੱਖ ਗੇਮਾਂ ਦਾ ਇਤਿਹਾਸ ਖੋਲੀਏ ਤਾਂ ਉਹਦੇ ਵਿੱਚੋਂ ਬਹੁਤ ਸਾਰੇ ਬੱਚੇ ਇਹੋ ਜਿਹੇ ਹੈਗੇ ਆ ਜਿਹੜੇ ਵਧੀਆ ਕਿਸੇ ਨਾ ਕਿਸੇ ਲੈਵਲ ਤੇ ਪਰਫਾਰਮ ਕਰ ਰਹੇ ਆ। ਤੇ ਪੰਜਾਬ ਵਿੱਚ ਜਿੱਦਾਂ ਪਹਿਲਾਂ ਸੱਥਾਂ ਦੀਆਂ ਆਪਾਂ ਗੱਲਾਂ ਕਰਦੇ ਹੁੰਦੇ ਸੀ, ਆਪਾਂ ਸਾਰੇ ਬੈਠਦੇ ਸੀ, ਤਾਸ਼ਾਂ ਚੱਲਦੀਆਂ ਹੁੰਦੀਆਂ ਸੀ, ਉਹ ਹੁਣ ਜਿਹੜਾ ਸੱਭਿਆਚਾਰ ਹੈ ਉਹ ਖਤਮ ਹੁੰਦਾ ਜਾਂਦਾ। ਪਰ ਇੱਥੇ ਤਾਸ਼ ਦੀਆਂ ਬਾਜ਼ੀਆਂ ਵੀ ਲੱਗੀਆਂ, ਤੇ ਜਦੋਂ ਸ਼ਾਮ ਨੂੰ ਤੁਸੀਂ ਬੈਠਦੇ ਹੋ ਕੋਈ ਪਾਰਕਾਂ ਦੇ ਵਿੱਚ ਬੈਠਦਾ, ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਉੱਥੇ ਵਾਲਾ ਕਲਚਰ ਸੀ ਇੱਥੇ ਜ਼ਿਆਦਾ ਆ, ਉੱਥੇ ਹੁਣ ਇਦਾਂ ਦੀ ਜਿਹੜੀ ਸਾਂਝੀਵਾਲਤਾ ਘਟਦੀ ਜਾ ਰਹੀ ਆ? ਮੈਂ ਮਹਿਸੂਸ ਕਰਦਾ ਵਾਂ ਵੀ ਜਿਹੜਾ ਸਾਡਾ ਉੱਥੇ ਵਿਰਾਸਤ ਸੀ ਜਿਹੜੀ ਕਿ ਬਹੁਤ ਅਮੀਰ ਸੀ, ਸਾਡੇ ਵੱਡਿਆਂ ਪੁਰਖਾਂ ਨੇ ਉਹਨੂੰ ਇੱਥੋਂ ਤੱਕ ਪਹੁੰਚਾਇਆ ਸੀ। ਮੈਂ ਜੋਦੜੋ ਹੜੱਪਾ ਤੋਂ ਲੈ ਕੇ ਸਭਤਾਵਾਂ ਤੋਂ ਵਿਕਾਸ ਕਰਦਿਆਂ ਪਰ ਕੀ ਹੋਇਆ, ਪਿਛਲੇ ਦਹਾਕੇ ਵਿੱਚ ਪੰਜਾਬ ਵਿੱਚ ਕਈ ਕਾਰਨਾਂ ਕਰਕੇ ਉਹ ਵਿਰਾਸਤ ਜਿਹੜੀ ਆ ਬਿਲਕੁਲ ਥੱਲੇ ਚਲ ਗਈ। ਇਸ ਵੇਲੇ ਨਸ਼ਿਆਂ ਤੇ ਹੋਰ ਕਈਆਂ ਕੰਮਾਂ ਦੀ ਭਰਮਾਰ ਆ। ਪਰ ਮੈਂ ਇੱਥੋਂ ਦੀ ਕਮਿਊਨਿਟੀ ਦੇ ਜਿਹੜੇ ਆਗੂ ਆ ਜਾਂ ਪਹਿਲਾਂ ਆਏ, ਉਹਨਾਂ ਨੂੰ ਇੱਕ ਦਾਦ ਦਿੰਦਾ ਵਾਂ ਕਿ ਜਿਨ੍ਹਾਂ ਆਪਣੀ ਉੱਥੋਂ ਵਾਲੀ ਸੱਥਾਂ ਵਾਲੀ ਜਿਹੜੀ ਵਿਰਾਸਤ ਸੀ ਉਹਨੂੰ ਦੁਬਾਰਾ ਸਰਜੀਤ ਹੀ ਨਹੀਂ ਕੀਤਾ, ਉਹ ਬੁਲੰਦੀਆਂ ਤੇ ਪਹੁੰਚਾਇਆ। ਕਿਉਂਕਿ ਜਿਸ ਕਲੱਬ ਦੇ ਵਿੱਚ ਅਸੀਂ ਅੱਜ ਸੇਵਾ ਨਿਭਾਉਣ ਦਾ ਮੌਕਾ ਮਿਲਿਆ, ਇਹ ਕਲੱਬ ਦੇ ਵਿੱਚ ਜਿਹੜਾ ਖੇਡਾਂ ਦਾ ਪ੍ਰਯੋਜਨ ਕੀਤਾ ਗਿਆ, ਇਹ ਕਿਉਂਕਿ ਮਨੁੱਖ ਦਾ ਖੇਡਾਂ ਦਾ ਬੜਾ ਅਨਿੱਖੜਵਾਂ ਸੰਬੰਧ ਆ। ਸਮਾਜਿਕ ਜੀਵਨ ਅੰਦਰ ਜੇਕਰ ਕਿਸੇ ਮਨੁੱਖ ਦਾ ਸਰੀਰ ਨਰੋਆ ਹੋਵੇਗਾ, ਉਹ ਤਾਂ ਹੀ ਸਮਾਜ ਨੂੰ ਤਾਂ ਚੁੱਕ ਸਕਦਾ। ਪਰ ਸਰੀਰ ਤਾਂ ਨਰੋਆ ਰਹੇਗਾ ਜੇ ਉਹਦਾ ਮਨ ਨਰੋਆ ਹੋਵੇ। ਪਰ ਜਿੱਥੋਂ ਦਾ ਖੇਡਾਂ ਦਾ ਸੰਬੰਧ ਆ, ਸਾਡਾ ਜਿਹੜਾ ਪਿਛੋਕੜ ਆ, ਜਿਵੇਂ ਕਿ ਸਾਡੇ ਗੁਰੂ ਕਾਲ ਆ, ਗੁਰੂ ਕਾਲ ਵੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਮੱਲ ਖਾੜਾ ਖਡੂਰ ਸਾਹਿਬ ਜਾਂ ਅਕਾਲ ਤਖਤ ਸਾਹਿਬ 6ਵੇਂ ਪਾਤਸ਼ਾਹ ਜਾਂ 10ਵੇਂ ਪਾਤਸ਼ਾਹ ਵੇਲੇ ਤੋਂ ਬਾਅਦ ਵਿੱਚ ਰਣਜੀਤ ਸਿੰਘ ਦੇ ਰਾਜ ਦੌਰਾਨ ਖੇਡਾਂ ਨਾਲ ਅਸੀਂ ਬੜੇ ਜੁੜੇ ਰਹੇ ਬਖੂਬੀ। ਪਰ ਇੱਥੇ ਜਿਹੜਾ ਮੈਂ ਵੇਖਿਆ ਖੇਡਾਂ ਦੇ ਵਿੱਚ ਆਣ ਕੇ ਮਨੁੱਖ ਇੱਕ ਦੂਜੀਆਂ ਕਮਿਊਨਿਟੀਆਂ ਲਈ ਵੀ ਇੱਕ ਮਾਰਗਦਰਸ਼ਨ ਬਣੇ ਆ, ਕਿਉਂਕਿ ਸਾਰਾ ਭਾਈਚਾਰਕ ਸਾਂਝ ਪੈਦਾ ਹੁੰਦੀ ਆ। ਵੱਖ-ਵੱਖ ਕਮਿਊਨਿਟੀਆਂ ਲੋਕ ਜਦੋਂ ਵੇਖਣ ਆਉਂਦੇ ਆ ਤੇ ਸਾਡੇ ਕਲਚਰ ਤੋਂ ਜਿੱਥੇ ਜਾਣੂ ਹੁੰਦੇ ਆ, ਨਾਲ ਦੀ ਨਾਲ ਸਾਡਾ ਤੰਦਰੁਸਤ ਹੋਣਾ। ਪਰ ਮੈਨੂੰ ਇੱਕ ਗੱਲ ਦੀ ਬੜੀ ਮੰਗ ਹੈ ਇੱਥੋਂ ਦੇ ਕਮਿਊਨਿਟੀ ਦੇ ਪ੍ਰਬੰਧਕਾਂ ਨੂੰ, ਕਿਉਂਕਿ ਐਜੂਕੇਸ਼ਨ ਦਾ ਬਹੁਤ ਮਹੱਤਵਪੂਰਨ ਅੰਗ ਹੈ, ਪਰ ਐਜੂਕੇਸ਼ਨ ਰਾਹੀਂ ਹੀ ਆਪਣੀ ਵਿਰਾਸਤ ਨਾਲ ਜੁੜਿਆ ਜਾ ਸਕਦਾ। ਪਰ ਜਿਵੇਂ ਕਿ ਹਰ ਦੇਸ਼ ਅੰਦਰ ਜਿਵੇਂ ਕਿ ਯਹੂਦੀ ਆ, ਉਹਨਾਂ ਕਈ ਵਾਰੀ ਅੱਜ ਤੋਂ ਪਿਛਲੇ ਦਹਾਕੇ ਵਿੱਚ ਉਹਨਾਂ ਨੂੰ ਨੇਸਤੋ ਨਬੂਰ ਕਰ ਦਿੱਤਾ ਗਿਆ ਸੀ ਇਜ਼ਰਾਈਲ ਦੇਸ਼ ਬਣਨ ਤੋਂ ਪਹਿਲਾਂ। ਪਰ ਉਹਨਾਂ ਨੇ UN ਰਾਹੀਂ ਆਪਣਾ ਦੇਸ਼ ਪ੍ਰਾਪਤ ਕੀਤਾ। ਪਰ ਜਿਹੜੀ ਉਹਨਾਂ ਦੀ ਮਾਂ ਬੋਲੀ ਹਿਬਰੂ ਸੀ, ਉਹ ਕਈ ਹਜ਼ਾਰ ਸਾਲ ਗਾਇਬ ਰਹੀ। ਪਰ ਉਹਨਾਂ ਦੀਆਂ ਮਾਵਾਂ ਨੇ ਬਾਤਾਂ ਸੁਣਾ ਕੇ ਅੱਜ ਤੱਕ ਉੱਥੇ ਕੋਈ ਹਿਬਰੂ ਤੋਂ ਇਲਾਵਾ ਦੂਜੀ ਭਾਸ਼ਾ ਨਹੀਂ ਬੋਲ ਸਕਦਾ। ਪਰ ਜਿਹੜੀ ਸਾਡੀ ਪੰਜਾਬੀ ਲੈਂਗੁਏਜ ਆ, ਇਹ ਬਹੁਤ ਅਮੀਰ ਭਾਸ਼ਾ, ਪ੍ਰਮੁੱਖ ਭਾਸ਼ਾਵਾਂ ਦੇ ਵਿੱਚੋਂ ਇੱਕ ਆ। ਪਰ ਅਫਸੋਸ ਪਿਛਲੇ ਦਹਾਕੇ ਵਿੱਚ ਪੰਜਾਬ ਅੰਦਰ ਵੀ ਇਹਨੂੰ ਬਹੁਤ ਢਾਹ ਲੱਗੀ ਆ। ਸੋ ਇੱਥੇ ਪੰਜਾਬੀ ਕਲਚਰ ਨੂੰ ਇਕੱਠਾ ਕਰਨ ਦਾ ਤਾਂ ਯਤਨ ਕੀਤਾ ਜਾ ਰਿਹਾ, ਪਰ ਕੋਈ ਕਮਿਊਨਿਟੀ ਵੱਲੋਂ ਕੋਈ ਇਹੋ ਜਿਹਾ ਐਜੂਕੇਸ਼ਨ ਸਕੂਲ ਜਾਂ ਇਹੋ ਜਿਹਾ ਜਿੱਥੇ ਬੱਚੇ ਇੱਥੋਂ ਦੀ ਆਸਟ੍ਰੇਲੀਅਨ ਭਾਸ਼ਾ ਜਾਂ ਅੰਗਰੇਜ਼ੀ ਜਾਂ ਦੂਜਿਆਂ ਨਾਲ ਦੀ ਨਾਲ ਪੰਜਾਬੀ ਜਿਹੜੀ ਵਿਕਸਿਤ ਹੋਵੇ, ਉਹਦੇ ਲਈ ਯਤਨਸ਼ੀਲ ਮੈਂ ਮੰਗ ਕਰਦਾ ਵੀ ਇਸ ਲਈ ਸਾਡੀ ਕਮਿਊਨਿਟੀ ਇਕੱਠੇ ਹੋ ਕੇ ਇੱਕ ਹਿੰਮਤ ਮਾਰੇ, ਕਿਉਂਕਿ ਬਾਕੀ ਕਮਿਊਨਿਟੀਆਂ ਦੇ ਮੁਕਾਬਲੇ ਅਸੀਂ ਬਹੁਤ ਪਿੱਛੇ ਹਾਂ। ਤੇ ਸਾਡੀਆਂ ਸ਼ੁਭ ਸ਼ਾਮਾਂ ਤੁਹਾਡੇ ਨਾਲ, ਤੇ ਹੁਣ ਅਗਲੇ ਹਫਤੇ ਤੁਹਾਨੂੰ ਫੇਰ ਅਸੀਂ ਦੇਖਾਂਗੇ। ਤੇ ਵਧੀਆ ਤੁਸੀਂ ਜਿਹੜਾ ਨਾਮਣਾ ਇਸ ਕਲੱਬ ਦਾ ਕਰੋ। ਸ਼ੁਭ ਸ਼ਾਮਾਂ ਇੰਡੋਸ ਟੀਵੀ ਦੇ ਵੱਲੋਂ। ਧੰਨਵਾਦ ਇੰਡੋਸ ਟੀਵੀ ਦਾ ਵੀ ਸਾਨੂੰ ਥੋੜਾ ਇਹ ਸਮਾਂ ਦੇਣ ਲਈ। ਤੇ
ਸ਼ੁਕਰੀਆ ਤੁਹਾਡਾ ਬਹੁਤ ਬਸ ਸਪੈਸ਼ਲ ਧੰਨਵਾਦ ਜਿਹੜਾ BPCC ਨੇ ਇੰਨਾ ਵਧੀਆ ਆਰਗੇਨਾਈਜ਼ ਕੀਤਾ। ਪੰਜਾਬੀ ਕਮਿਊਨਿਟੀ ਨੂੰ ਆਪਣੀ ਇਕੱਠੀ ਕਰਨ ਦੇ ਲਈ ਇੱਕ ਬਹੁਤ ਵਧੀਆ ਉਪਰਾਲਾ, ਜਿਹੜਾ ਕਿ ਇੱਕ ਬਹੁਤ ਵਿਸ਼ੇਸ਼ ਇਹਨਾਂ ਨੇ ਜਿਹੜਾ ਕਿ 2 ਦਿਨਾਂ ਦੇ ਵਿੱਚ ਸੀਨੀਅਰ ਤੇ ਜੂਨੀਅਰ ਦਾ ਡਿਵਾਈਡ ਕਰਤਾ, ਬਹੁਤ ਵਧੀਆ, ਜਿਹਦੇ ਨਾਲ ਕਿ ਸਾਡੇ ਕੱਲ੍ਹ ਨੂੰ ਜੂਨੀਅਰ ਦਾ ਹੋਣ ਜਾ ਰਿਹਾ ਕਿ ਬਹੁਤ ਵਧੀਆ ਲੱਗੂਗਾ ਕਿ ਅਲੱਗ-ਅਲੱਗ ਇੱਕ ਸੈਪਰੇਟ ਨਾਲ ਕਿ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਦੇਖ ਵੀ ਸਕਣਗੇ ਮੈਚਾਂ ਦੇ ਵਿੱਚ। ਇਹ ਵੀ ਬਹੁਤ ਵਧੀਆ ਉਪਰਾਲਾ ਇਹਨਾਂ ਦਾ, ਬਹੁਤ ਵਧੀਆ ਪ੍ਰਬੰਧ, ਬਹੁਤ ਵਧੀਆ ਮੈਚ ਬਹੁਤ ਵਧੀਆ ਚੱਲ ਰਹੇ ਨੇ। ਇੱਕ ਮੌਸਮ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਹੋ ਗਿਆ ਕਿ ਯਾਰ ਇਹੋ ਜਿਹਾ ਸਭ ਮੌਸਮ ਹੀ ਚਾਹੀਦਾ ਆਪਾਂ ਨੂੰ। ਥੈਂਕ ਯੂ ਸੋ ਮਚ ਜੀ। ਥੈਂਕ ਯੂ ਭਾਜੀ, ਬਹੁਤ ਵਧੀਆ ਭਾਜੀ, ਥੈਂਕ ਯੂ ਸੋ ਮਚ। ਚਲੋ ਖੁੱਲ੍ਹਣ ਨੂੰ ਥੋੜ੍ਹਾ ਜਿਹਾ ਟਾਈਮ ਲਾਉਂਦੇ ਆ ਖਿਡਾਰੀ। ਮੈਂ ਤਾਂ ਪਹਿਲਾਂ ਇਹ ਦੇਖਿਆ ਵੀ ਨਹੀਂ ਬੋਲਣਾ ਕੁਛ ਨਹੀਂ ਹੈਗਾ, ਬੰਦੇ ਕਰ ਦਿੰਦੇ ਆ, ਪਰ ਨਹੀਂ ਹੈਗੇ ਆ। ਤੇ ਇਹੀ ਆ ਵੀ ਕਾਬਲੀਅਤ ਦੋਸਤੋ, ਜਿੰਨੇ ਵੀ ਆਸਟ੍ਰੇਲੀਆ ਦੇ ਵਿੱਚ ਸਾਡੇ ਇੱਥੇ ਵੀਰ ਪਹੁੰਚੇ ਆ, ਇਹਨਾਂ ਨੇ ਜਿੱਥੇ ਇਕਨੋਮਿਕਲੀ ਬਹੁਤ ਵਧੀਆ ਐਫਰਟ ਕੀਤੇ ਆ, ਪ੍ਰਾਪਤੀਆਂ ਕੀਤੀਆਂ ਆ, ਉੱਥੇ ਵੱਖ-ਵੱਖ ਜਿਹੜੀਆਂ ਬਣ ਗਈਆਂ ਆ ਉਹਨਾਂ ਦੇ ਵਿੱਚ, ਚਾਹੇ ਉਹ ਸਾਹਿਤਕ ਹੋਣ, ਚਾਹੇ ਸਪੋਰਟਸ ਦੇ ਵਿੱਚ ਨਾਮਣਾ ਖੱਟਿਆ ਤੇ ਆਪਣੀ ਕਮਿਊਨਿਟੀ ਦਾ ਨਾਮ ਉੱਚਾ ਕੀਤਾ। ਤੁਹਾਡੇ ਨਾਲ ਸਾਰਿਆਂ ਨੇ ਸ਼ੁਭ ਸ਼ਾਮਾਂ ਜੀ। ਤੇ ਜਿੱਦਾਂ ਤੁਸੀਂ ਦੱਸਿਆ ਵੀ ਭਾਈਵਾਲੀ ਸਾਡੀ ਬਹੁਤ ਵਧੀਆ, ਪਰ ਫਿਰ ਇੰਨੇ ਵੱਡੇ ਲੈਵਲ ਦੇ ਉੱਤੇ ਜਿੱਦਾਂ ਆਪਾਂ ਸਿੱਖ ਗੇਮਸ ਦੀ ਆਪਾਂ ਐਗਜ਼ਾਮਪਲ ਲੈ ਲਈਏ ਵੀ ਜਦੋਂ ਬਹੁਤ ਦਾਇਰਾ ਵੱਧ ਜਾਂਦਾ ਆ, ਫਿਰ ਕੁਆਲਿਟੀ ਜਿਹੜੀ ਆ ਉਹਨੂੰ ਮੇਨਟੇਨ ਰੱਖਣਾ ਬਹੁਤ ਔਖਾ ਹੋ ਜਾਂਦਾ। ਤੁਸੀਂ ਤਾਂ ਜੁੜੇ ਰਹੇ ਹੋ, ਕਿੱਦਾਂ ਦੇ ਚੈਲੰਜਸ ਜਿਹੜੇ ਰਹਿੰਦੇ ਆ ਇੱਦਾਂ ਟੂਰਨਾਮੈਂਟ ਕਰਵਾਉਣ ਦੇ ਵਿੱਚ? ਨਹੀਂ, ਚੈਲੰਜਸ ਤਾਂ ਚਲੋ ਜਿਹੜੇ ਹਨ ਉਹ ਆਪਾਂ ਸਾਰਿਆਂ ਦੇ ਸਾਹਮਣੇ ਹੀ ਆ, ਬਟ ਇੱਕ ਚੀਜ਼ ਹੈ ਕਿ ਕਮਿਊਨਿਟੀ ਦੀ ਸਪੋਰਟ ਬਹੁਤ ਹੈ। ਹਾਂਜੀ, ਇਹ ਗੱਲੋਂ ਮੈਂ ਪ੍ਰੇਜ਼ ਕਰਦਾ ਆਪਣੀ ਸਾਰੀ ਕਮਿਊਨਿਟੀ ਦੀ ਕਿ ਜਦੋਂ ਵੀ ਕਿਤੇ ਟੂਰਨਾਮੈਂਟ ਹੁੰਦਾ ਤੇ ਸਾਰੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆ ਕੇ ਖੜ ਜਾਂਦੇ ਆ। ਤੇ ਬਾਕੀ ਇਹ ਗੱਲ ਸਹੀ ਹੈ ਕਿ ਕੁਆਲਿਟੀ ਨੂੰ ਮੇਨਟੇਨ ਰੱਖਣਾ ਥੋੜਾ ਔਖਾ ਹੁੰਦਾ, ਤੇ ਪਰ ਉਹ ਸਾਰਾ ਕੁਝ ਕਮਿਊਨਿਟੀ ਦੀ ਸਪੋਰਟ ਨਾਲ ਹੀ ਹੋ ਸਕਦਾ। ਅਤੇ ਔਰ ਸਪੋਰਟਸ ਹਰ ਕਲੱਬ ਵੱਲੋਂ ਮਿਲਦੀ ਆ, ਤੇ ਗਾਹਾਂ ਵੀ ਮਿਲਦੀ ਰਹੇ, ਇਸੇ ਗੱਲ ਦੀ ਦੁਆ ਕਰਦੇ ਰਹਾਂਗੇ ਜੀ। ਤੇ ਅਸੀਂ ਵੀ ਇੱਕ ਚਾਹੁੰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਜਿਹੜਾ ਆਪਣਾ ਯੋਗਦਾਨ ਪਾਉਂਦੇ ਰਹੋ ਖੇਡਾਂ ਦੇ ਖੇਤਰ ਵਿੱਚ। ਤੇ ਬਹੁਤ ਬਹੁਤ ਧੰਨਵਾਦ ਜੋਤ ਸਾਹਿਬ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜੀ, ਤੇ ਤੁਹਾਨੂੰ ਵੀ। ਤੇ ਆਹ ਤਾਂ ਕਮਾਲ ਹੀ ਕਰ ਦਿੱਤੀ ਵੀਜਾ ਸਿੰਘ ਜੀ। ਵੈਸੇ ਤੁਸੀਂ ਕੀ ਕਰਦੇ ਸੀ ਇੰਡੀਆ ਦੇ ਵਿੱਚ? ਇੰਡੀਆ 'ਚ ਮੈਂ ਜੀ ਮੇਰੀ ਕੈਮਟ ਸ਼ਾਪ ਹੀ, ਅੱਛਾ ਜੀ। ਨਾਲ ਦੀ ਨਾਲ ਮੈਂ ਜੋ ਬਾਬੇ ਨਾਨਕ ਦੀ ਵਿਚਾਰਧਾਰਾ ਆਪਣੇ ਜਨਮ ਦਾ ਜੋ ਜਿੰਦੋਂ ਮੈਨੂੰ ਪ੍ਰਾਪਤ ਹੋਇਆ, ਮੈਂ ਸਾਰੀ ਉਮਰ ਉਹਦੇ ਤੇ ਲਾਇਕ। ਨਹੀਂ, ਵੈਸੇ ਇਹ ਤਾਂ ਮੈਂ ਪੁੱਛਿਆ ਆ ਸਵਾਲ ਬਈ ਬਹੁਤ ਵਧੀਆ ਚਣ ਕੇ ਸ਼ਬਦ ਜਿਹੜੇ ਆ ਤੁਸੀਂ ਰੱਖਦੇ ਆ, ਤੇ ਤੁਹਾਡੀ ਰਹਿਨਮਾਈ ਜਿਹੜੀ ਆ ਇਹ ਸਾਡੇ ਸਮਾਜ ਲਈ ਬੜੀ ਜ਼ਰੂਰੀ ਆ। ਤੁਸੀਂ ਕੁਝ ਕਹਿਣਾ? ਠੀਕ ਹੈ ਜੀ, ਉਹੀ ਵੀ ਆਪਣੇ ਬੱਚਿਆਂ ਦੇ ਸਾਡੇ ਆਏ ਇੱਥੇ ਤੇ ਸਾਨੂੰ ਬੜੀ ਖੁਸ਼ੀ ਆ ਹੁਣ ਵੇਖ ਕੇ ਇੱਥੇ ਆਏ ਆ, ਤੇ ਆਪਣਾ ਭਾਈਚਾਰਾ ਜਿਹੜਾ ਇੱਥੇ ਵੀ ਵੇਖਣ ਨੂੰ ਮਿਲਣ ਡਿਆ ਵਾ। ਹਾਂਜੀ, ਬਹੁਤ ਵਧੀਆ ਵਾ ਜੀ। ਚਲੋ ਬਹੁਤ ਵਧੀਆ। ਤੇ ਮੈਂ ਥੋੜੀ ਸਾਰਿਆਂ ਦੀ ਬਾਈਟ ਜਿਹੜੇ ਲੈ ਲਵਾਂ। ਤੁਸੀਂ ਕੁਝ ਕਹਿਣਾ ਜੀ? ਠੀਕ ਹੈ ਜੀ। ਹਾਂਜੀ, ਬਸ ਸਾਡੀ ਤਾਂ ਬੇਨਤੀ ਇਹੀ ਹੈ ਬੱਚਿਆਂ ਨੂੰ ਵੀ ਨਸ਼ਿਆਂ ਤੋਂ ਬਚ ਕੇ ਰਹਿਣ। ਬਸ ਜੀ ਬਸ। ਹਾਂ, ਖੇਡਾਂ ਨਾਲ ਜੁੜੇ ਰਹਿਣ, ਨਸ਼ਿਆਂ ਤੋਂ ਜ਼ਰੂਰ ਬਚਣ ਜੀ। ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ। ਇਹ ਜਿਹੜੀ ਗੱਲਬਾਤ ਕਰਾਉਣ ਦਾ, ਸਾਰਿਆਂ ਤੋਂ ਪੁੱਛਣ ਦਾ ਕਾਰਨ ਸਿਰਫ ਇੰਨਾ ਹੀ ਆ ਕਿ ਜਿੱਦਾਂ ਹੁਣ ਬਗੀਚਾ ਸਿੰਘ ਜੀ ਹੋਣੀ, ਤਾਂ ਮੈਂ ਦੇਖੋ ਜਾਣ ਪਛਾਣ ਵੀ ਆਪਣੀ ਇੱਥੇ ਹੋ ਗਈ ਆ, ਤੇ ਹਰ ਇੱਕ ਬੰਦਾ ਆਪਣੇ ਵਿੱਚ ਸਮੋਈ ਬੈਠਾ ਆ। ਤੇ ਇਹ ਜਿਹੜੀਆਂ ਗੇਮਸ ਆ ਕੱਲੀਆਂ ਖਿਡਾਰੀ ਨਹੀਂ ਸਾਨੂੰ ਬਣਾਉਂਦੀਆਂ, ਸਾਨੂੰ ਇੱਕ ਨਰੋਆ ਸਮਾਜ ਸਿਰਜਣ ਦੇ ਵਿੱਚ ਵੀ ਜ਼ਬਰਦਸਤ ਭੂਮਿਕਾ ਜਿਹੜੀ ਨਿਭਾਉਂਦੀਆਂ ਨੇ। ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਤੁਹਾਡੇ ਨਾਲ ਸਹਿਯੋਗ ਦੇ ਨਾਲ ਜਿਹੜਾ ਇਹ ਟੂਰਨਾਮੈਂਟ ਆ ਹੋਰ ਵੀ ਵਧਿਆ ਫੁੱਲਿਆ। ਅਸੀਂ ਅਖੀਰ ਤੇ ਇੰਡੋਜ਼ TV ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਜਿਹੜੇ ਮਨੋਂ ਦੇ ਵਲਵਲੇ ਸੀ ਉਹ ਸਾਡੀ ਕਮਿਊਨਿਟੀ ਕੀ ਸਮੁੱਚੇ ਵਰਲਡ ਵਿੱਚ ਸਾਂਝੇ ਕਰਨ ਦਾ ਮੌਕਾ ਦਿੱਤਾ। ਇੱਕ ਦੁਬਾਰਾ ਹੀ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਦੋਸਤੋ, ਜਿਹੜਾ BPCC ਦਾ 2 ਦਿਨਾਂ ਟੂਰਨਾਮੈਂਟ ਚੱਲ ਰਿਹਾ, ਤੇ ਇਹ ਜਿਹੜਾ ਟੂਰਨਾਮੈਂਟ ਆਪਾਂ ਤਾਂ ਜਿਹੜੇ ਸਾਡੇ ਵਰਗੇ ਆਡੀਅנס ਆਏ ਆ ਤੇ ਦੇਖਣ ਆ ਗਏ, ਪਰ ਇਹਦੇ ਪਿੱਛੇ ਇਹ ਮਹੀਨਿਆਂ ਦੀ ਮਿਹਨਤ ਹੁੰਦੀ ਆ। ਕੌਣ ਉਹ ਲੋਕ ਨੇ ਜਿਹੜੇ ਇਹ ਜਿਹੜਾ ਸਾਰਾ ਕੁਝ ਸਿਰਜ ਦਿੰਦੇ ਨੇ? ਇਹਦੇ ਪਿੱਛੇ ਬਹੁਤ ਮਿਹਨਤੀ ਟੀਮ ਜਿਹੜੀ ਉਹ ਕੰਮ ਕਰਦੀ ਆ। ਤੇ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਆ ਕਿ ਇਸੇ ਕਲੱਬ ਦੇ BPCC ਦੇ ਸਾਬਕਾ ਜਿਹੜੇ ਪ੍ਰਧਾਨ ਸੀ ਡਾਕਟਰ ਪਰਮਜੀਤ ਸਿੰਘ, ਉਹ ਵੀ ਸਾਡੇ ਨਾਲ ਨੇ। ਆਪਣੇ ਹੈਪੀ ਭਾਜੀ ਆ, ਟੋਨੀ ਭਾਜੀ ਆ, ਤੇ ਭਾਜੀ ਸਾਡਾ ਕੀ ਨਾਮ? ਕੁਲਵੰਤ ਭਾਜੀ ਹੈਗਾ, ਦਪਿੰਦਰ ਭਾਜੀ ਨਾਲ ਬਾਅਦ 'ਚ ਐਕਸਟਰਾ ਸ਼ਾਇਦ ਕਰਨਾ ਪੈਣਾ ਕੁਛ। ਤੇ ਡਾਕਟਰ ਸਾਹਿਬ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਡਾਕਟਰ ਤਾਂ ਇੱਥੇ ਜੇ ਆਸਟ੍ਰੇਲੀਆ ਵਿੱਚ ਦੇਖੀਏ ਬਹੁਤ ਬਿਜ਼ੀ ਇੱਕ ਪ੍ਰੋਫੈਸ਼ਨ ਹੈਗਾ, ਕਿਉਂਕਿ ਕਹਿ ਲਓ ਕਿ ਇੱਕ ਤਰ੍ਹਾਂ ਦਾ 24 ਘੰਟੇ ਹੀ ਆ, ਕਿਉਂਕਿ ਜੌਬ ਤੋਂ ਬਾਅਦ ਸਾਡੇ ਵਰਗਿਆਂ ਨੇ ਵੀ ਸਲਾਹਾਂ ਲੈਣੀਆਂ ਹੁੰਦੀਆਂ। ਤੇ ਫਿਰ ਵੀ ਤੁਸੀਂ ਟਾਈਮ ਇਕੱਲੇ ਤੁਸੀਂ ਨਹੀਂ ਦਿੰਦੇ ਰਹੇ। ਅਸੀਂ ਦੇਖਿਆ ਕਿ ਪਰਿਵਾਰ ਸਾਰਾ ਜਿਹੜਾ ਸ਼ਮੂਲੀਅਤ ਕਰਦਾ ਰਿਹਾ। ਖੇਡਾਂ ਤੋਂ ਪਹਿਲਾਂ ਤੋਂ ਹੀ ਯੋਗਦਾਨ ਸੀ ਜਾਂ ਇੱਥੇ ਆ ਕੇ ਇੰਟਰਸਟ ਬਣਿਆ ਖੇਡਾਂ ਦੇ ਵਿੱਚ? ਥੈਂਕ ਯੂ ਦਲਜੀਤ। ਪਹਿਲਾਂ ਸਭ ਤੋਂ ਪਹਿਲਾਂ ਤੇ ਇੰਡੋਜ਼ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਤੁਸੀਂ BPCC ਦਾ ਜਿਹੜਾ ਟੂਰਨਾਮੈਂਟ ਉਹਨੂੰ ਕਵਰ ਕਰ ਰਹੇ ਹੋ। ਠੀਕ ਹੈ ਨਾ, ਸਾਰੀ BPC ਕਮੇਟੀ ਵੱਲੋਂ ਤੇ ਸਾਰੀ ਕਮਿਊਨਿਟੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਕੁਐਸਚਨ ਸੀ ਕਿ ਤੁਸੀਂ ਇੱਥੇ ਆ ਕੇ ਖੇਡਾਂ। ਨਹੀਂ, ਮੈਂ ਪਹਿਲਾਂ ਸ਼ੁਰੂ ਤੋਂ ਹੀ ਆਪਣੇ ਹਾਈ ਸਕੂਲ 'ਚ ਵੀ ਮੈਂ ਸੌਕਰ ਖੇਲਿਆ ਹੈਗਾ, ਤੇ ਮੈਡੀਕਲ ਕਾਲਜ ਦੇ ਵਿੱਚ ਵੀ ਮੈਂ ਆਪਣੇ ਸਾਰੀ ਮਤਲਬ ਕਿ ਸੌਕਰ ਵੀ ਖੇਲੀ ਆ,
ਨੈਸ਼ਨਲ ਲੈਵਲ ਤੇ ਇੰਟਰ ਮੈਡੀਕਲ ਕਾਲਜ ਦੇ ਵਿੱਚ ਮੈਂ ਕ੍ਰਿਕਟ ਵੀ ਖੇਲ ਚੁੱਕਾ ਜੀ ਤੇ ਮੈਂ ਐਕਚੁਅਲੀ ਸੈਕੰਡ ਆਲ ਇੰਡੀਆ ਇੰਟਰ ਮੈਡੀਕਲ ਕਾਲਜ ਮੈਰਾਥਨ ਦਾ ਮੈਂ ਰਨਰ ਅਪ ਰਹਿ ਚੁੱਕਾ ਹਾਂ। ਅੱਛਾ ਜੀ ਸੋ ਥੈਂਕ ਯੂ। ਸੋ ਇਹ ਮੇਰਾ ਇਲਾਕੇ ਸਪੋਰਟਸ ਨਾਲ ਮੇਰਾ ਸ਼ੁਰੂ ਤੋਂ ਹੀ ਹੈਗਾ ਜੀ ਤੇ ਹੁਣ ਇੱਥੇ ਆ ਕੇ ਤਾਂ ਫਿਰ ਜ਼ਿਆਦਾ ਹੋ ਗਏ ਕਿਉਂਕਿ ਮੈਨਾਂ ਕੰਟਰੀ ਦੇ ਵਿੱਚ ਆ ਕੇ ਉਹ ਓਪਰਚੁਨਿਟੀ ਸੀਗਾ, ਪਰ ਚਲੋ BPCC ਦੇ ਵਿੱਚ ਆਪਾਂ ਇੱਥੇ ਆਏ ਇਕੱਠੇ ਹੋਏ ਇੱਕ ਪਰਿਵਾਰ ਵਾਂਗ ਹੀ ਰਹਿ ਰਹੇ ਹਾਂ ਤੇ ਨਾਲ ਆਪਣਾ ਪੂਰਾ ਇੰਜੋਏ ਕਰੀਦਾ ਹੈਗਾ। ਬਿਲਕੁਲ ਦੋਸਤੋ, ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਸ ਟੂਰਨਾਮੈਂਟ ਜਾਂ ਕਿਸੇ ਵੀ ਟੂਰਨਾਮੈਂਟ ਦੇ ਵਿੱਚ ਜਿੰਨੇ ਆਸਟ੍ਰੇਲੀਆ ਦੇ ਹੁੰਦੇ ਆ, ਉੱਥੇ ਜਿੱਥੇ ਖਿਡਾਰੀ ਆਪਸ ਦੇ ਵਿੱਚ ਜਿਹੜੇ ਤਾਲਮੇਲ ਬਣਾਉਂਦੇ ਆ, ਇੱਕ ਭਾਈਚਾਰਾ ਵਿਕਸਿਤ ਕਰਦਾ, ਆਡੀਅנס ਦੇ ਵਿੱਚ ਭਾਈਚਾਰਾ ਮਿਲਦਾ, ਬਹੁਤ ਵਿਛੜੇ ਹੋਏ ਸੱਜਣ ਮਿਲ ਜਾਂਦੇ ਆ, ਵਿਛੜੇ ਹੋਏ ਰਿਸ਼ਤੇਦਾਰੀਆਂ ਮਿਲ ਜਾਂਦੀਆਂ, ਨਵੀਆਂ ਰਿਸ਼ਤੇਦਾਰੀਆਂ ਮੇਲਿਆਂ ਦੇ ਵਿੱਚ ਬਣ ਜਾਂਦੀਆਂ। ਤੇ ਅੱਜ ਇਸੇ ਤਰ੍ਹਾਂ ਸਬੱਬੀ ਸਾਡੇ ਮੇਲੇ ਹੋਏ ਆ ਗਿਆਨ ਪਾਠਕ ਜੀ ਉਹਨਾਂ ਦੇ ਨਾਲ, ਜਿਹੜੇ ਕਿ ਜੇ ਮੁਕੰਦਪੁਰ ਏਰੀਏ ਦੇ ਵਿੱਚ ਉੱਥੇ ਜਾ ਕੇ ਪੁੱਛੋ ਤੇ ਇਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ ਆਪਣੇ ਏਰੀਏ ਦੇ ਵਿੱਚ, ਤੇ ਜਿਹੜੇ ਉੱਥੇ ਦੇਖਣ ਵਾਲੇ ਆ ਉਹ ਜ਼ਰੂਰ ਜਾਣਦੇ ਹੋਣਗੇ। ਗਿਆਨ ਪਾਠਕ ਜੀ, ਜਿਵੇਂ ਕਿ ਹਰ ਵਾਰੀ ਤੁਹਾਨੂੰ ਸਵਾਲ ਜਿਹੜਾ ਆ ਪੁੱਛਿਆ ਜਾਂਦਾ, ਜਾਂ ਜਿਹੜੇ ਇੱਥੇ ਵੈਸੇ ਤਾਂ ਕਾਫੀ ਛੋਟੀ ਉਮਰ ਦੇ ਆ ਤੁਹਾਡੇ ਤੋਂ, ਉਹ ਜਦੋਂ ਫਿਰ ਤੁਹਾਨੂੰ ਪੁੱਛ ਲੈਂਦੇ ਆ ਵੀ ਤੁਹਾਡੀ ਉਮਰ ਕਿੰਨੀ ਆ, ਆਪਾਂ ਇਹ ਨਹੀਂ ਅੱਜ ਸਵਾਲ ਕਰਨਾ, ਆਪਾਂ ਇਹ ਕਰਨਾ ਵੀ ਤੁਸੀਂ ਇਹ ਜਿਹੜਾ ਗੈਸ ਜ਼ਰੂਰ ਕਰਨਾ, ਪਰ ਤੁਹਾਡਾ ਜਿਹੜਾ ਪਿਛੋਕੜ ਆ ਉਹ ਖੇਡਾਂ ਦੇ ਨਾਲ ਰਿਹਾ, ਪਹਿਲਾਂ ਤਾਂ ਉਹ ਦੱਸੋ ਵੀ ਕਿੱਦਾਂ ਦਾ ਰਿਹਾ, ਜਾਂ ਜਿਹੜੀ ਲਾਈਫ ਰਹੀ ਆ, ਚਾਹੇ ਤੁਸੀਂ ਹੈਲਥ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਰਹੇ ਆ ਤੇ ਨਾਲ ਖੇਡਾਂ ਨੂੰ ਬਹੁਤ ਤੁਸੀਂ ਅਹਿਮੀਅਤ ਦਿੱਤੀ ਆ, ਕਿੱਦਾਂ ਦਾ ਰਿਹਾ ਸਫ਼ਰ ਹੁਣ ਤੱਕ ਦਾ? ਮੈਂ ਸਭ ਤੋਂ ਪਹਿਲਾਂ 8ਵੀਂ ਕਲਾਸ ਵਿੱਚ ਸੀਗਾ ਜਿਸ ਵੇਲੇ ਮੈਂ ਆਪਣੀ ਪਿੰਡ ਦੀ ਟੀਮ ਵਿੱਚ ਸਿਲੈਕਟ ਹੋਇਆ। ਉਸ ਤੋਂ ਬਾਅਦ ਇੰਟਰ ਬਲਾਕ ਖੇਲਿਆ, 8ਵੀਂ ਕਲਾਸ ਵਿੱਚ ਸੀ। 10ਵੀਂ ਵਿੱਚ ਜਾਂਦਾ ਮੈਂ ਸਕੂਲ ਟੀਮ ਵਿੱਚ ਆ ਗਿਆ। ਸਕੂਲ ਟੀਮ ਵਿੱਚੋਂ ਫਿਰ ਖੇਲਦੇ ਆਰਮੀ ਜੁਆਇਨ ਕਰ ਲਈ। ਆਰਮੀ ਜੁਆਇਨ ਕਰਕੇ ਉੱਥੇ DCM ਡੂਰੈਂਟ ਨੈਸ਼ਨਲ ਟੂਰਨਾਮੈਂਟ ਖੇਲੇ। ਉਸ ਤੋਂ ਬਾਅਦ ਪੰਜਾਬ ਪੁਲਿਸ ਜਲੰਧਰ ਜਾ ਗਏ। ਜਲੰਧਰ ਪੰਜਾਬ ਪੁਲਿਸ ਆਉਣ ਤੋਂ ਬਾਅਦ ਲੀਡਰ ਕਲੱਬ ਜਲੰਧਰ ਚਲ ਗਏ। ਲੀਡਰ ਕਲੱਬ ਜਾਣ ਤੋਂ ਬਾਅਦ ਫਿਰ ਅਸੀਂ ਪੰਜਾਬ ਖੇਲ ਕੇ ਆਏ ਆਪਣੇ 80 ਵਿੱਚ 1980 ਵਿੱਚ ਪੰਜਾਬ ਖੇਲਿਆ। ਪਰ ਉਸ ਤੋਂ ਬਾਅਦ ਅਸੀਂ ਹੈਲਥ ਡਿਪਾਰਟਮੈਂਟ ਜੁਆਇਨ ਕਰ ਲਿਆ। ਤੇ ਨਾਲੇ ਤੁਸੀਂ ਜਿੱਦਾਂ ਕਹਿੰਦੇ ਹੋਗੇ ਵੀ ਐਕਸਰਸਾਈਜ਼ ਕਰੋ, ਕਿਉਂਕਿ ਡਾਕਟਰ ਆਪ ਇੰਨੇ ਕਰਦੇ ਨਹੀਂ ਹੁਣ ਸ਼ਾਇਦ, ਪਰ ਤੁਸੀਂ ਤਾਂ ਇੱਕ ਐਗਜ਼ਾਮਪਲ ਆ ਕਿ ਆਪਣੇ ਆਪ ਨੂੰ ਫਿੱਟ ਵੀ ਰੱਖਣਾ। ਤੇ ਹਾਂਜੀ, ਜਦੋਂ ਡਾਕਟਰ ਸਾਹਿਬ ਪ੍ਰਧਾਨ ਸੀ ਸਾਡੇ ਕਲੱਬ ਦੇ 2 ਸਾਲ, ਹਰ ਰੋਜ਼ 5 ਮਰੀਜ਼ ਛੱਡਦੇ ਰਹੇ ਨੇ, ਇੰਨੇ ਬਿਜੀ ਰਹੇ ਨੇ ਕਲੱਬ ਦੇ ਵਿੱਚ। ਤੇ ਚਲੋ ਖੈਰ ਓਏ ਇਨਡਾਇਰੈਕਟਲੀ ਕੰਟਰੀਬਿਊਸ਼ਨ ਸੀ। ਤੇ ਡਾਕਟਰ ਸਾਹਿਬ, ਜਿੱਦਾਂ ਹੁਣ ਤੁਸੀਂ 2 ਦਿਨ ਇਹ ਟੂਰਨਾਮੈਂਟ ਜਿਹੜਾ ਕੀਤਾ ਤੇ ਜਿਹੜੀ ਆਡੀਅנס ਵੀ ਬਹੁਤ ਵੱਧ ਗਈ, ਪਲੇਅਰ ਵੀ ਬਹੁਤ ਵੱਡੀ ਸੰਖਿਆ ਦੇ ਵਿੱਚ ਆਉਂਦੇ ਆ, ਤੇ ਨਾਲ ਕੀ ਹੁੰਦਾ ਫਾਈਨੈਂਸ਼ੀਅਲੀ ਵੀ ਪ੍ਰੋਬਲਮਸ ਆਉਂਦੀਆਂ, ਉਹਨਾਂ ਨੂੰ ਇਕੱਠਾ ਕਰਨਾ, ਫਿਰ ਸੋਸ਼ਲੀ ਵੀ, ਕਿਉਂਕਿ ਬਹੁਤ ਵੱਡਾ ਜਦੋਂ ਕਲੱਬ ਹੋ ਜਾਂਦਾ ਆ ਫਿਰ ਸਾਰਿਆਂ ਨੂੰ ਇਕੱਠੇ ਰੱਖਣਾ, ਤੇ ਨੋ ਡਾਊਟ ਉਹਦੇ ਵਿੱਚ ਇੱਕ ਸੰਵਿਧਾਨ ਵੀ ਵੱਡੀ ਭੂਮਿਕਾ ਨਿਭਾਉਂਦਾ, ਪਰ ਇੱਕ ਤਰ੍ਹਾਂ ਦੇ ਨਾਲ ਕਾਫੀ ਚੁਣੌਤੀਆਂ ਹੁੰਦੀਆਂ ਆ। ਤੁਸੀਂ ਤਾਂ ਪ੍ਰਧਾਨ ਵੀ ਰਹੇ ਹੋ 2 ਵਾਰ ਦੇ, ਫਿਰ ਤੁਹਾਨੂੰ ਜ਼ਿਆਦਾ ਪਤਾ ਇਸ ਮਾਮਲੇ ਦੇ ਵਿੱਚ ਕਿੱਦਾਂ ਦਾ ਰਿਹਾ ਹੁਣ ਤੱਕ ਜਿਹੜੀ ਆਪਸੀ ਜਿਹੜਾ ਤਾਲਮੇਲ ਆ ਸਾਰੀ ਟੀਮ ਦਾ? ਨਹੀਂ, ਬਹੁਤ ਵਧੀਆ ਰਿਹਾ ਹੈ ਕਿ ਇਸੇ ਕਰਕੇ ਅਸੀਂ ਇੱਥੇ ਅੱਜ ਇਕੱਠੇ ਹੈਗੇ ਹਾਂ ਤੇ ਕਲੱਬ ਪ੍ਰੋਗਰੈਸ ਵੀ ਬਹੁਤ ਕਰ ਰਿਹਾ ਹੈਗਾ ਜੀ। ਅੱਜ ਕੱਲ੍ਹ ਜਿਹੜੇ ਨਵੇਂ ਹੋਰ ਪਰਿਵਾਰ ਵੀ ਜੁੜ ਰਹੇ ਹੈਗੇ ਆ ਨਾ, ਚਲੋ ਪਿਛਲੇ ਸਾਲਾਂ ਦੀਆਂ ਕੀਤੀਆਂ ਮਿਹਨਤਾਂ ਤੇ ਹੁਣ ਕਰੰਟ ਕਮੇਟੀ ਦੀ ਤੇ ਸਾਡੇ ਪਿਛਲੇ ਕਮੇਟੀ ਮੈਂਬਰ ਵੀ, ਇਹਨਾਂ ਦਾ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਹੈਗਾ। ਤੇ ਮਤਲਬ ਕਿ ਕਹਿਣ ਦਾ ਮਤਲਬ ਕਿ ਭਾਈਚਾਰਾ ਬਹੁਤ ਇਕੱਠਾ ਹੋ ਰਿਹਾ। ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਕਾਫੀ ਮਿਊਚੁਅਲ ਅੰਡਰਸਟੈਂਡਿੰਗ ਹੈ ਕਿ ਸਾਰੇ ਪਰਿਵਾਰਾਂ ਦੀ, ਇਹ ਬਹੁਤ ਜ਼ਰੂਰੀ ਹੁੰਦਾ। ਤਾਂ ਇਸ ਵਾਰ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜਿਹੜੇ ਫੰਡ ਇਸ ਵਾਰ ਦੇ ਟੂਰਨਾਮੈਂਟ 'ਚ ਇਕੱਠੇ ਹੋਏ ਸਾਡੇ। ਔਰ ਦੂਜਾ ਮੈਂ ਵੀ ਇੱਥੇ ਮੈਂਸ਼ਨ ਕਰਨਾ ਚਾਹੁੰਦਾ ਕਿ ਮੈਨੂੰ ਲੱਗਦਾ ਕੁਈਨਜ਼ਲੈਂਡ ਦੇ ਵਿੱਚ ਪਹਿਲਾ ਕਲੱਬ ਆ ਜਿੱਥੇ $12,000 ਦੇ ਸਿਰਫ ਇਨਾਮ ਦਿੱਤੇ ਜਾਣੇ ਆ ਸਾਰੀਆਂ ਟੀਮਾਂ ਨੂੰ, 8 ਸਾਲ ਦੇ ਬੱਚੇ ਤੋਂ ਲੈ ਕੇ ਓਪਨ ਦੀ ਟੀਮ ਤੱਕ। ਪਲੱਸ ਟਰੋਫੀਆਂ ਮੈਡਲ ਭਾਜੀ। ਹਾਂ, ਟਰੋਫੀ ਮੈਡਲ ਤਾਂ ਚਲੋ ਜਿਹੜੇ ਹੈਗੇ ਉਹ ਨਾਲ ਮਿਲਦੇ ਅੱਛਾ, 12,000 ਕੈਸ਼ ਪ੍ਰਾਈਜ਼ ਹੀ ਆ? ਕੈਸ਼ ਪ੍ਰਾਈਜ਼ ਹੈ। ਮਤਲਬ 8 ਸਾਲ ਦੀ ਜਿਹੜੀ ਟੀਮ ਹੈ ਉਹਨਾਂ ਨੂੰ 500, 8 ਤੋਂ ਲੈ ਕੇ 14, 16 ਤੱਕ। ਉਸ ਤੋਂ ਬਾਅਦ ਓਪਨ ਟੀਮ ਜਿਹੜੀ ਹੈ ਉਹਨੂੰ $3,100 ਤੇ $2,100 ਤੇ ਇਸ ਤਰ੍ਹਾਂ ਹੈਗਾ। ਮਤਲਬ ਕਿ ਜਿਹੜੀਆਂ ਸਾਰੀਆਂ ਟੀਮਾਂ ਨੂੰ ਮਤਲਬ ਕਿ ਟੋਟਲ ਮਿਲਾ ਕੇ $12,000 ਦਾ ਹੈਗਾ। ਤੇ ਫਿਰ ਤਾਂ ਬਹੁਤ ਮੱਲਾਂ ਜਿਹੜੀਆਂ ਤੁਸੀਂ ਮਾਰੀਆਂ। ਤੇ ਖੇਡਾਂ ਨੂੰ ਜਿੱਥੇ ਇੱਕ ਤਰ੍ਹਾਂ ਇਕਨੋਮਿਕਲੀ ਵੀ ਹੋ ਜਾਂਦਾ ਵੀ ਚਲੋ ਜੋਬਾਂ ਅੱਗੇ ਤੋਂ ਅੱਗੇ ਮਿਲਦੀਆਂ, ਪਰ ਜਿਹੜੀ ਤੁਹਾਡੀ ਸਿਹਤ ਆ, ਸਿਹਤ 'ਤੇ ਕਿੰਨਾ ਅਸਰ ਪਾਉਂਦੀਆਂ ਖੇਡਾਂ? ਸਿਹਤ ਇਸ ਤਰ੍ਹਾਂ ਵੀ ਮੈਂ ਡੇਲੀ ਪ੍ਰੈਕਟਿਸ, ਮਾਰਨਿੰਗ ਪ੍ਰੈਕਟਿਸ ਮੇਰੀ ਕਦੇ ਮਿਸ ਨਹੀਂ ਹੁੰਦੀ ਹੈਗੀ। ਅੱਛਾ, ਮਾਰਨਿੰਗ ਪ੍ਰੈਕਟਿਸ ਔਰ ਸ਼ਾਮ ਦੀ ਅਜੇ ਵੀ ਕਰਦੇ ਹੋ? ਅਜੇ ਡਿਟੇਲ ਹਜੇ ਪ੍ਰੈਕਟਿਸ ਕਰੀ ਦੀ ਆ। ਅੱਛਾ ਜੀ। ਆਪਣੇ ਪੰਜਾਬ ਦੇ ਵਿੱਚ ਅਸੀਂ ਬਲਾਕ ਆਊਟ ਦੇ ਵਿੱਚ ਆਪਣੀ ਇੱਕ ਵੈਟਰਨ ਫੁੱਟਬਾਲ ਟੀਮ ਤਿਆਰ ਕੀਤੀ ਵੀ। ਅੱਛਾ ਜੀ। ਉਹਦੇ ਵਿੱਚ +40 ਦੇ ਪਲੇਅਰ ਆਉਂਦੇ, ਉਹਦੇ ਵਿੱਚ ਮੇਰੀ ਜਿਹੜੀ ਮੈਂ ਹੀ ਸਭ ਤੋਂ ਸੀਨੀਅਰ ਪਲੇਅਰ ਹੈਗਾ। ਹਾਂਜੀ। ਫਿਰ ਉਹਦੇ ਵਿੱਚ ਅਸੀਂ +14 ਦੇ 40 ਟੀਮ ਖੇਡੀ ਹੈਗੀ ਆ। ਅੱਛਾ। ਉਹਦੇ ਵਿੱਚ ਸਟੇਟ ਰਿਪਰੈਜ਼ੈਂਟ ਕੀਤਾ ਸੀਗਾ ਅਸੀਂ ਪਿੱਛੇ ਖੇਡਾਂ ਮਤਲਬ ਪੰਜਾਬ ਦੀਆਂ ਵਿੱਚ। ਹਾਂਜੀ। ਤੇ ਉਹ 'ਚ +40 ਟੀਮ ਦੇ ਵਿੱਚ ਮੈਂ ਪਲੇ ਕੀਤਾ ਸੀ ਤੇ ਮੈਨੂੰ ਬੈਸਟ ਉਹਨੇ ਸਕੋਰਰ ਦਿੱਤਾ ਸੀ। ਵਾਹ ਜੀ ਵਾਹ। ਤੇ ਸਾਡੇ ਤਾਂ ਇੱਥੇ ਇਹ ਹੁੰਦਾ ਵੀ ਰਿਟਾਇਰ ਹੋ ਗਿਆ ਬੰਦਾ ਵੀ ਹੁਣ ਬਸ ਘਰ ਬੈਠੋ ਰੱਬ ਦਾ ਨਾਂ ਲਓ,
ਪਰ ਤੁਹਾਡੀ ਜਿਹੜੀ ਕਾਰਗੁਜ਼ਾਰੀ ਆ ਉਸੇ ਤਰ੍ਹਾਂ ਅੱਗੇ ਨੂੰ ਜਾ ਰਹੀ ਆ। ਕੀ ਸੁਨੇਹਾ ਦੋਗੇ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਵੀ ਆਪਣੀ ਸਿਹਤ ਵੀ ਜਿਹੜੀ ਆ ਉਹਦੇ ਵੱਲ ਵੀ ਖਿਆਲ ਰੱਖਣਾ ਪੈਣਾ? ਮੈਂ ਸੁਨੇਹਾ ਮੈਂ ਇਹ ਦੇਣਾ ਵੀ ਆਪਣੀ ਡੇਲੀ ਪ੍ਰੈਕਟਿਸ ਰੱਖੋ, ਆਪਣੀ ਡਾਈਟ ਰੱਖੋ, ਆਪਣੀ ਬੈਲੈਂਸ ਡਾਈਟ ਇਸ ਤਰ੍ਹਾਂ ਬਣਾਓ, ਕੋਈ ਡਰੱਗਸ ਨਾ ਕਰੋ, ਨਸ਼ਿਆਂ ਤੋਂ ਦੂਰ ਰਹੋ। ਆਪਣੇ ਡਰੱਗ ਦੇ ਹਿਸਾਬ ਨਾਲ ਆਪਣੀ ਸਿਹਤ ਖਰਾਬ ਹੀ ਹੁੰਦੀ ਹੈ, ਉਹ ਕੁਛ ਨਹੀਂ ਬਣਦਾ ਹੈਗਾ। ਡੇਲੀ ਪ੍ਰੈਕਟਿਸ ਕਰੋ, ਆਪਣੀ ਡੇਲੀ ਪ੍ਰੈਕਟਿਸ ਕਰੋਗੇ ਤਾਂ ਤੁਹਾਡੀ ਆਪਣੀ ਬੋਡੀ ਆਪਣੇ ਆਪ ਮੇਨਟੇਨ ਰਹੂਗੀ ਜੀ। ਇਹ ਵੀ ਰੂਹੇ ਰਵਾਇਆ ਇਸ ਕਲੱਬ ਦੇ ਸ਼ੁਰੂ ਤੋਂ ਜੁੜੇ ਹੋਏ ਆ ਤੇ ਭਾਜੀ ਕਹਿੰਦੇ ਆ ਬਈ ਜੌਬ ਜੇ ਕੋਈ ਵੀ ਦੇ ਦੋ ਜਾਣੀ ਵੀ ਤਨਦੇਹੀ ਦੇ ਨਾਲ ਨਿਭਾਉਂਦੇ ਆ। ਤੇ ਦਵਿੰਦਰ ਭਾਜੀ ਇਸ ਵਾਰ ਕਿੱਦਾਂ ਦੀ ਐਕਸਟਰਾ ਕੁਛ ਤਿਆਰੀ ਕਰਨੀ ਪਈ ਆ ਵੀ ਜੱਕਾ ਪਹਿਲਾਂ ਵਾਂਗੂ ਹੀ ਹੁੰਦੇ ਗਏ ਆ? ਨਹੀਂ ਦੇਖੋ ਜੀ, ਇਸ ਵਾਰ ਪਹਿਲਾਂ ਇੰਡੋ ਟੀਵੀ ਦਾ ਅਸੀਂ ਧੰਨਵਾਦ ਕਰਦੇ ਹਾਂ BPCC ਵੱਲੋਂ, ਪਰ ਇਸ ਵਾਰ ਅਸੀਂ ਕੋਸ਼ਿਸ਼ ਕੀਤੀ ਵੀ ਸਿਡਨੀ ਤੋਂ ਵੀ ਟੀਮ ਆਈ ਹੈ ਜੀ। 2 ਟੀਮਾਂ ਆ ਰਹੀਆਂ ਸੀਗੀਆਂ ਤੇ ਉਹਦਾ ਕਾਫੀ ਉਪਰਾਲਾ ਕੀਤਾ ਸੀ, ਉਹਦਾ ਖਰਚਾ ਵੀ ਕੀਤਾ ਤੇ ਇੱਕ ਟੀਮ ਹੈ ਜਿਹੜੀ ਸਿੱਖ ਗੇਮਸ ਦੀ ਵਿਨਰ ਸੀਗੀ ਸਿਡਨੀ 6, ਉਹ ਵਿਡਰਾ ਕਰਕੇ ਇੱਕ ਹਫ਼ਤਾ ਪਹਿਲਾਂ। ਬਟ ਸੋ ਪਹਿਲੀ ਵਾਰ ਉਦਮ ਹੋਇਆ ਵੀ ਚਲੋ ਬ੍ਰਿਸਬੇਨ ਲੋਕਲ ਟੂਰਨਾਮੈਂਟ ਦੇ ਵਿੱਚ ਬਾਹਰੋਂ ਟੀਮ ਆਈ ਹੈ ਜੀ ਇੰਟਰ ਸਿਟੀ। ਹਾਂਜੀ ਤੇ ਪਾਠਕ ਜੀ ਜਿੱਦਾਂ ਇੱਥੇ ਤੁਸੀਂ ਦੇਖਦੇ ਹੋ ਕਿ ਆਲੇ ਦੁਆਲੇ ਕਿੰਨੀਆਂ ਵਧੀਆ ਗਰਾਊਂਡਸ ਆ, ਕੌਂਸਲ ਬਹੁਤ ਵਧੀਆ ਕੰਮ ਕਰਦੀ ਆ ਤੇ ਆਪਣਾ ਭਾਈਚਾਰਾ ਦੇਖੋ ਜੇ ਹੁਣ ਗਰਾਊਂਡਾਂ ਆ ਤਾਂ ਭਾਈਚਾਰਾ ਕਿੱਦਾਂ ਪਹੁੰਚਿਆ ਹੋਇਆ। ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਵੀ ਕੋਈ ਟਾਵਾਂ ਹੀ ਕੋਈ ਖੁਸ਼ਕਿਸਮਤ ਪਿੰਡ ਹੋਊਗਾ ਜਿੱਥੇ ਵਧੀਆ ਲੈਵਲ ਦੀ ਕੋਈ ਗਰਾਊਂਡ ਹੋਊਗੀ, ਅੱਬਲ ਤਾਂ ਹੁੰਦੀ ਨਹੀਂ ਬਈ ਉੱਥੇ ਫੇਰ ਵੀ ਖੇਡਾਂ ਦੇ ਵਿੱਚ ਜਿਹੜੀ ਤਰੱਕੀ ਕਰਦੇ ਆ ਬਹੁਤ ਹੀ ਹਾਰਡ ਜਿਹੜਾ ਕੰਮ ਹੈਗਾ। ਬਈ ਤੁਹਾਨੂੰ ਕੀ ਲੱਗਦਾ ਵੀ ਇੱਥੇ ਤੋਂ ਕੀ ਸਿੱਖਣਾ ਚਾਹੀਦਾ ਆ ਸਾਡੇ ਪੰਜਾਬ ਨੂੰ? ਦੇਖੋ ਹੁਣ ਤਾਂ ਪੰਜਾਬ ਦੇ ਵਿੱਚ ਵੀ ਹਰ ਪਿੰਡ ਦੇ ਵਿੱਚ ਗੇਮਾਂ ਹੈਗੀਆਂ, ਲਾਈਟਾਂ ਲੱਗੀਆਂ ਵੀ ਹੈਗੀਆਂ, ਗੇਮਾਂ ਚੱਲਦੀਆਂ, ਪਿੰਡ ਚੱਲਦੀ ਹੈਗੀ ਆ, ਹਰ ਪਿੰਡ ਦੇ ਵਿੱਚ ਕਲੱਬ ਹੈਗੀ। ਫਿਰ ਵੀ ਇੱਥੇ ਨਾਲੋਂ ਬਹੁਤ ਅਸੀਂ ਪਿੱਛੇ ਆਏ ਹੈਗੇ ਆ ਵੀ ਜਿੰਨਾ ਆਪਣੇ ਉਹਨਾਂ ਬੱਚਿਆਂ ਨੂੰ ਦੂਸਰਾ ਜ਼ਿਆਦਾ ਫੰਡ ਕਰੋਗੇ ਬਾਹਰ ਜਿੰਨੇ NRI ਬ੍ਰਦਰ ਹੈਗੇ ਆ, NRI ਹੈਗੇ ਆਪਣੇ, ਉਹ ਆਪਣੇ ਫੰਡ ਬਾਹਰ ਭੇਜਣ, ਬੱਚਿਆਂ ਨੂੰ ਕਰਾਉਣ, ਗੇਮਾਂ ਕਰਾਉਣ, ਪ੍ਰੈਕਟਿਸ ਕਰਨ, ਆਪਣੀ ਉਹ ਡਰੱਗ ਤੋਂ ਦੂਰ ਰਹਿਣ ਕਿ ਬਣ ਸਕਦੀ ਆਟੋਮੈਟਿਕਲੀ। ਅਸੀਂ ਹੁਣ ਹਜੇ ਤੱਕ ਪ੍ਰੈਕਟਿਸ ਕਰਦੇ ਜੀ। ਹਜੇ ਵੀ ਮੈਂ ਇੱਥੇ ਆ ਕੇ ਵੀ 18 'ਚ ਮੈਂ ਇਸੇ ਗੇਮ ਖੇਲ ਕੇ ਆਇਆ ਸੀਗਾ BPCC ਵੱਲੋਂ ਤੇ FT ਵੀ BPCC ਵੱਲੋਂ ਮੈਂ ਪ੍ਰੈਕਟਿਸ 2 ਟਾਈਮ 3 ਦਿਨ ਹਫ਼ਤੇ 'ਚ 3 ਦਿਨ ਤੇ ਅਗਲੀਆਂ ਸਿੱਖ ਗੇਮਸ ਦੇ ਵਿੱਚ ਪਾਰਟੀਸਪੇਸ਼ਨ ਕਰਨੀ ਆ? ਬਿਲਕੁਲ 100% ਜੀ। ਤੇ ਇਹ ਜਿਹੜੇ ਸਾਡੇ ਚਾਨਣ ਮਨਾਰੇ ਆ ਜਿਹੜੇ ਜਿਨ੍ਹਾਂ ਦੇ ਲਈ ਕੋਈ ਉਮਰ ਅਹਿਮੀਅਤ ਨਹੀਂ ਰੱਖਦੀ ਤੇ ਜਿਹੜੇ ਸਾਡੇ ਲਈ ਸਿੱਖਣ ਲਈ ਬਹੁਤ ਕੁਛ ਹੈਗਾ ਆ। ਤੇ ਪਾਠਕ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਇਹ ਇੱਕ ਛੋਟੀ ਇੰਟਰਵਿਊ ਆ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਾਂ ਇੱਕ ਵੱਡੀ ਸਾਰਾ ਸਾਡਾ ਤਜਰਬਾ ਜਿਹੜਾ ਕਰਾਂਗੇ ਕਿਉਂਕਿ ਇਹ ਟੂਰਨਾਮੈਂਟ ਦੇ ਵਿੱਚ ਹੋਰ ਵੀ ਅਸੀਂ ਗੱਲਾਂ ਕਰਾਂਗੇ, ਫਿਰ ਤੁਹਾਡੇ ਨਾਲ ਹੀ ਗੱਲਾਂ ਕਰਾਂਗੇ। ਪਾਠਕ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਤੇ ਹੈਪੀ ਭਾਜੀ ਸਾਡੇ ਨਾਲ ਆ। ਇਹ ਭਾਜੀ ਹੁਣੀ ਲੰਗਰ ਦੇ ਉੱਧਰ ਸਾਰਾ ਜਿਹੜਾ ਕੰਮ ਜਿਹੜਾ ਬਹੁਤ ਨੋ ਡਾਊਟ ਬਾਕੀ ਵੀ ਉੱਧਰ ਨਿਭਾਉਂਦੇ ਆ ਭੂਮਿਕਾ। ਹੁਣ ਚਲੋ ਇਹਨਾਂ ਦੇ ਨਾਲ ਸਬੱਬੀ ਗੱਲਬਾਤ ਹੋਈ ਬਣਾਇਆ ਜੀ ਇਹਨਾਂ ਨੇ। ਹੈਪੀ ਭਾਈ ਉਹਨਾਂ ਨੇ ਪਕੌੜੇ, ਬ੍ਰੈਡ ਪਕੌੜਾ, ਮਿਕਸ ਪਕੌੜਾ, ਬਸ ਛਾ ਗਏ। ਤੇ ਹੈਪੀ ਭਾਈ ਤੁਸੀਂ ਕੁਝ ਕਹਿਣਾ ਤੇ ਤਾਰੀਫ ਦੇ ਵਿੱਚ ਅਸੀਂ ਤਾਂ ਕਹਿਣਾ ਹੀ ਆ, ਤੁਸੀਂ ਕੁਝ ਕਹਿਣਾ ਹੋਵੇ? ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਇੰਡੋਜ਼ ਟੀਵੀ ਦਾ ਕਿ ਜਿਨ੍ਹਾਂ ਨੇ ਸਾਡੇ ਘਰੇ ਬੈਠਿਆਂ ਨੂੰ ਜਿਹੜੇ ਇੱਥੇ ਨਹੀਂ ਆ ਸਕਦੇ ਉਹਨਾਂ ਨੂੰ ਲਾਈਵ ਦੇਖ ਰਹੇ ਆ। ਤੇ ਦੂਜਾ ਧੰਨਵਾਦ ਡਾਕਟਰ ਪਰਮਜੀਤ ਸਿੰਘ ਜਿਹੜਾ ਇੱਕ ਤਾਂ ਕਹਿੰਦੇ ਨਾ ਵੀ ਬੰਦਾ ਆ ਗਿਆ ਤੇ ਮੁੜ ਗਿਆ। ਇਹ ਤਨ ਮਨ ਤੇ ਪੂਰੇ ਧਨ ਦੇ ਨਾਲ ਸਾਡੇ ਨਾਲ ਜਿਹੜੇ ਧਨ ਨਾ ਉਹ ਬਹੁਤ ਜ਼ਰੂਰੀ ਹੁੰਦਾ ਕਲੱਬ ਦੇ ਨਾਲ, ਤੇ ਧਨ ਦੇ ਨਾਲ ਬੰਦੇ ਦੀ ਜਿਹੜੀ ਪਾਵਰ ਹੁੰਦੀ ਆ ਉਹ ਮੈਨ ਪਾਵਰ ਜਿਹੜੀ ਹੁੰਦੀ ਉਹ ਬਹੁਤ ਜ਼ਰੂਰੀ ਹੁੰਦੀ ਆ। ਤੇ ਡਾਕਟਰ ਸਾਹਿਬ ਆਪ ਸਾਰੀ ਫੈਮਿਲੀ ਇਹਨਾਂ ਦੀ ਇੱਥੇ ਰਹਿੰਦੀ ਸਾਡੇ ਨਾਲ ਹੈ ਨਾ। ਤੇ ਦੂਜੀ ਜਿਹੜੀ ਗੱਲ ਆ ਸਾਡੇ ਕਲੱਬ ਦੀ, ਕਲੱਬ ਸਾਡੀ ਇੱਕ ਫੈਮਿਲੀ ਆ ਭਾਜੀ, ਤਾਂ ਅਸੀਂ ਫੈਮਿਲੀ ਦੇ ਸਾਰੇ ਜਾਣੇ ਅਸੀਂ ਇਕਜੁੱਟ ਹੋ ਕੇ ਚੱਲਦੇ ਆ। ਤੇ ਜਿੰਨਾ ਵੀ ਇਹ ਆਪਣਾ ਕਰਤਾ ਧਰਤਾ ਸਾਰਾ ਕਲੱਬ ਕਰਦਾ ਵਾ, ਇਹ ਅਸੀਂ ਕੋਈ ਆਪਣੇ ਲਈ ਤਾਂ ਕਰਦੇ ਨਹੀਂ, ਅਸੀਂ ਬੱਚਿਆਂ ਲਈ ਕਰਦੇ ਹਾਂ ਵੀ ਜਿਹੜੀ ਨਵੀਂ ਜਨਰੇਸ਼ਨ ਆ ਸਾਡੀ, ਉਹ ਆਉਣ ਵਾਲੀ ਪੀੜ੍ਹੀ ਆ, ਉਹਨੂੰ ਕੁਛ ਨਾ ਕੁਛ ਇਕਜੁੱਟ ਰਹੀਏ ਅਸੀਂ। ਉਹ ਸਾਡੇ ਬੱਚੇ ਪੰਜਾਬੀ ਬੋਲਣ, ਪੰਜਾਬੀ ਦੋਸਤ ਹੋਣ, ਉਹਨਾਂ ਦੇ ਇੱਕ ਬੱਚਿਆਂ ਦੇ, ਕੁੜੀਆਂ ਦੇ ਸਹੇਲੀਆਂ ਹੋਣ, ਮੁੰਡਿਆਂ ਦੇ ਦੋਸਤ ਹੋਣ। ਇਹ ਚੀਜ਼ ਦੇ ਵਿੱਚ ਡਾਕਟਰ ਸਾਹਿਬ ਹੋਣਾ ਦਾ ਸਾਡਾ ਬਹੁਤ ਜ਼ਿਆਦਾ ਸਾਥ ਆ। ਤੇ ਦੂਜੀ ਗੱਲ ਇਹ ਆ ਵੀ ਜਿਵੇਂ ਡਾਕਟਰ ਸਾਹਿਬ ਇੱਥੇ ਸਾਨੂੰ ਕੋਈ ਵੀ ਮਾੜੀ ਮੋਟੀ ਵੀ ਦਿੱਕਤ ਪੈਂਦੀ ਆ, ਗੋਲ ਕੋਸ ਤਾਂ ਮੈਨੂੰ ਲੱਗਦਾ ਵੀ ਆਮ ਨੋਰਮਲ ਬੰਦੇ ਨੂੰ ਇੱਥੇ ਆਉਣ ਲਈ ਘੰਟਾ ਲੱਗਦਾ, ਤੇ ਡਾਕਟਰ ਸਾਹਿਬ 37.5 ਮਿੰਟਾਂ 'ਚ ਇੱਥੇ ਆ ਜਾਂਦੇ ਆ। ਇਹ ਤੁਸੀਂ ਹੁਣ ਆਇਆ ਨਾ ਕਹਿ ਰਹੇ ਵੀ ਡਾਕਟਰ ਸਾਹਿਬ ਨੇ 2-3 ਫਾਈਨ ਵੀ ਲੈ ਲਈ। ਨਹੀਂ ਆਏ ਨਹੀਂ, ਇਹ ਜਦੋਂ ਤੁਰਦੇ ਆ ਨਾ ਘਰੋਂ, ਕਿਉਂਕਿ ਸਾਡੇ ਜਿਹੜੇ ਭਰਜਾਈ ਆ ਉਹ ਵੀ ਡਾਕਟਰ ਆ, ਉਹ ਇਹਨੂੰ 2 ਵਿਟਾਮਿਨ C ਦੀਆਂ ਗੋਲੀਆਂ ਦੇ ਦਿੰਦੇ ਆ। ਹਾਂਜੀ ਵਾਹ ਜੀ ਵਾਹ। ਆ ਵੀ ਬਹੁਤ ਜ਼ਰੂਰੀ ਆ ਦੋਸਤੋ ਖੁਰਾਕ। ਇਕੱਲਾ ਖੇਡਣ ਦੇ ਨਾਲ ਹੀ ਸਰੀਰ ਤੰਦਰੁਸਤ ਨਹੀਂ ਹੁੰਦਾ ਜਿੰਨਾ ਚਿਰ ਤੱਕ ਹਾਸਾ ਮਜ਼ਾਕ ਨਹੀਂ ਹੁੰਦਾ, ਹਨਾ। ਆ ਤਾਂ ਬਹੁਤ ਜ਼ਰੂਰੀ ਆ। ਹੈਪੀ ਭਾਈ ਤੁਸੀਂ ਤਾਂ ਦਿਲ ਜਿੱਤ ਲਿਆ ਯਾਰ। ਥੈਂਕ ਯੂ ਭਾਜੀ। ਤੇ ਬਾਕੀ ਭਾਜੀ ਆਪਣਾ ਸਾਰੀ ਸੰਗਤ ਨੂੰ ਕਹਿੰਦੇ ਆ ਕੱਲ ਨੂੰ ਪਲੀਜ਼ ਫੈਮਲੀਆਂ ਦੇ ਨਾਲ ਆਓ, ਬੱਚਿਆਂ ਦੇ ਨਾਲ ਆਓ। ਤੁਹਾਡਾ ਆਪਣਾ ਪਰਿਵਾਰਿਕ ਇਹ ਸਮਾਗਮ ਆ ਸਾਰਾ ਇਹ, ਤੇ ਅਸੀਂ ਸਾਰਿਆਂ ਦੇ ਨਾਲ ਜੇਕਰ ਸਾਡੀ ਟੀਮ ਦੇ ਵਿੱਚੋਂ ਕੋਈ ਕਮੀ ਰਹਿ ਗਈ ਹੋਵੇ ਤਾਂ ਅਸੀਂ ਸਾਰਿਆਂ ਤੋਂ ਹੱਥ ਬੰਨ੍ਹ ਕੇ ਮਾਫੀ ਮੰਗਦੇ ਹਾਂ। ਤੇ ਅੱਗੇ ਨਾਲੋਂ ਅਸੀਂ ਹੋਰ ਬੈਟਰ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਵੀ। ਤੇ ਜਿੰਨੀ ਵੀ ਸੰਗਤ ਆਊਗੀ ਮਗੇ ਨਾਰਾਜ਼ ਹੋ ਕੇ ਨਹੀਂ ਆਊਗੀ। 8 ਸਾਲ ਦੇ ਬੱਚੇ ਤੋਂ ਲੈ ਕੇ 40 ਸਾਲ ਦੇ ਬਜ਼ੁਰਗ ਤੱਕ $12,000 ਨਾਮ ਤੇ 57-58 100 ਦੀਆਂ ਟਰੋਫੀਆਂ ਜਿਹੜੀਆਂ ਉਹ ਅਸੀਂ ਇੱਥੋਂ ਆਸਟ੍ਰੇਲੀਆ ਤੋਂ ਬਣਾਈਆਂ, ਅਸੀਂ ਇੰਡੀਆ ਤੋਂ ਜਾਂ ਚਾਈਨਾ ਤੋਂ ਨਹੀਂ ਮੰਗਾਈਆਂ।
ਤੇ ਬਾਕੀ ਜਿਹੜਾ ਗਰਾਊਂਡਾਂ ਦਾ ਤੁਸੀਂ ਦੇਖ ਰਹੇ ਆ ਨਾ, ਗਰਾਊਂਡ ਤੱਕ ਨਹੀਂ ਆਲਾ ਦਰਜੇ ਦਾ ਪ੍ਰਬੰਧ ਹਾਂਜੀ, ਹੈ ਤੇ ਇਹਦਾ ਜਿਹੜਾ ਸ਼ਤੇਰਾ ਹੈ ਸਾਰੀ ਟੀਮ ਨੂੰ ਜਾਂਦਾ। ਸਾਰੀ ਟੀਮ ਜਾਂਦਾ ਸਾਰੀ BPCC ਦੀ ਕਲੱਬ ਦੀ ਟੀਮ ਨੂੰ ਜਾਂਦਾ। ਬਾਕੀ ਸਾਡੀ ਜਿਹੜੀ BPCC ਦੀ ਟੀਮ ਆ, ਜੇ ਸੰਗਤ ਆਊਗੀ ਤਾਂ ਹੀ ਸਾਡਾ ਜਿਹੜਾ ਟੂਰਨਾਮੈਂਟ ਸਿਰੇ ਲੱਗਣਾ। ਇਹ ਸਾਰਾ ਜਿਹੜਾ ਸਿਰਾ ਉਹ ਸੰਗਤ ਨੂੰ ਵੀ ਨਾਲ ਜਾਂਦਾ। ਠੀਕ ਹੈ ਜੀ। ਇਹ ਦੇਖੋ ਇਹ ਸਮਾਜਿਕ ਉਪਰਾਲਾ ਇਹੀ ਹੁੰਦਾ। ਤੇ ਚਲੋ ਖੈਰ ਸਾਡੇ ਨਾਲ ਬਲਵਿੰਦਰ ਸਿੰਘ ਜੀ ਵੀ ਹੈਗੇ ਆ। ਇਹ ਇਸ ਕਰਕੇ ਵੀ ਅਹਿਮ ਹੋ ਜਾਂਦੇ ਆ ਵੀ ਇਹ ਖਜ਼ਾਨਾ ਮੰਤਰੀ ਹੈਗੇ, ਇਹਨਾਂ ਦੇ ਕੋਲ ਪੈਸਾ ਸਾਰਾ ਪਿਆ। ਤੇ ਤੁਹਾਡੀ ਤਾਂ ਇੰਨਾ ਮਾਣ ਸਤਿਕਾਰ ਦੇਣ ਲਈ ਧੰਨਵਾਦ। ਇਹ ਹੈ ਤਾਂ ਜ਼ਿੰਮੇਵਾਰੀ ਵਾਲਾ ਕੰਮ ਆ, ਤੇ ਬਾਅਦ ਚ ਕੋਈ ਨਾ ਕੋਈ ਇਲਜ਼ਾਮ ਵੀ ਲੱਗਣੇ ਆ। ਨਹੀਂ, ਇਲਜ਼ਾਮ ਨਹੀਂ ਸਾਡੇ ਕਲੱਬ ਤੇ ਲੱਗਦੇ। ਸਾਡੇ ਕਲੱਬ ਦੇ ਅੱਛਾ ਚਲੋ ਮੈਂ ਮਾੜਾ, ਚਲੋ ਜਿਹੜੇ ਸਾਡੇ ਦਰਸ਼ਕ ਜੁੜੇ ਹੋਏ ਨੇ ਇੱਥੇ ਆ ਸਾਡੇ ਆਪਣੇ ਕਲੱਬ ਦਾ ਟੂਰਨਾਮੈਂਟ ਦੇਖ ਰਹੇ ਨੇ, ਉਹਨਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਇੱਕ ਜਿਹੜਾ ਇਹ BPCC ਦਾ ਕਲੱਬ ਆ, ਇਹ ਮੇਰੇ ਖਿਆਲ ਆਸਟ੍ਰੇਲੀਆ ਦੇ ਵਿੱਚ ਪਹਿਲਾ ਕਲੱਬ ਹੋਊਗਾ ਜਿਹੜਾ ਸੰਵਿਧਾਨ ਦੇ ਅਨੁਸਾਰ ਚੱਲ ਰਿਹਾ। ਹਰੇਕ ਸਾਲ ਸਾਡੀ ਕਮੇਟੀ ਚੁਣੀ ਜਾਂਦੀ ਆ ਤੇ ਕਮੇਟੀ ਦੇ ਵਿੱਚ ਇੱਕ ਮੈਂਬਰ 2 ਸਾਲ ਤੋਂ ਵੱਧ ਨਹੀਂ ਰਹਿ ਸਕਦਾ, ਉਹਨੂੰ ਡ੍ਰੌਪ ਆਊਟ ਕਰਨਾ ਪੈਣਾ। ਤੁਹਾਨੂੰ ਪਤਾ ਕਿ ਕਿੰਨੀਆਂ ਆਰਗੇਨਾਈਜੇਸ਼ਨਾਂ ਦੇ ਵਿੱਚ ਬਹੁਤ ਲੜਾਈ ਝਗੜੇ ਹੁੰਦੇ ਨੇ, ਪਰ ਸਾਡੀ ਇਸ ਕਮੇਟੀ ਦੇ ਵਿੱਚ ਕੋਈ ਵੀ ਬੰਦਾ ਇਦਾਂ ਨਹੀਂ ਕਰਦਾ, ਆਪਣੇ ਆਪ ਇਹ ਡ੍ਰੌਪ ਆਊਟ ਹੋ ਜਾਂਦੇ ਨੇ। 1-2 ਸਾਲ ਰੈਸਟ ਕਰਨ ਤੋਂ ਬਾਅਦ ਉਹ ਫੇਰ ਕਮੇਟੀ ਦੇ ਵਿੱਚ ਆਉਂਦੇ ਨੇ। ਤੇ ਸਾਰਾ ਹਿਸਾਬ ਕਿਤਾਬ ਅਸੀਂ ਐਨੂਅਲ ਜਦੋਂ ਸਾਡੀ ਕਮੇਟੀ ਦਾ ਹੁੰਦਾ AGM, ਉੱਥੇ ਸਾਰਿਆਂ ਸਾਹਮਣੇ ਹਿਸਾਬ ਕਿਤਾਬ ਰੱਖਿਆ ਜਾਂਦਾ। ਮੋਸਟਲੀ ਸਾਡੇ ਬਲਵਿੰਦਰ ਸਿੰਘ ਜੀ ਇਸ ਕਮੇਟੀ ਦੇ ਖਜ਼ਾਨਚੀ ਰਹਿੰਦੇ ਆ। ਤੇ ਦੂਸਰਾ ਮੈਂ ਸਪੈਸ਼ਲ ਥੈਂਕਸ ਸਾਰੇ ਕਮੇਟੀ ਵੱਲੋਂ, ਸਾਰੇ ਕਲੱਬ ਵੱਲੋਂ ਅਸੀਂ ਕਰਨਾ ਚਾਹੁੰਦੇ ਹਾਂ ਡਾਕਟਰ ਪ੍ਰਵੀ ਸਿੰਘ ਦਾ, ਜੋ ਇਸ ਟਾਈਮ ਪ੍ਰੈਜ਼ੀਡੈਂਟ ਨੇ। ਤੇ ਉਹਨਾਂ ਦੇ ਸਦਕਾ ਸਾਨੂੰ ਹਰੇਕ ਸਾਲ ਆਹ ਗਰਾਊਂਡ ਫ੍ਰੀ ਮਿਲਦੇ ਨੇ। ਤੇ ਮੈਨੂੰ ਨਹੀਂ ਲੱਗਦਾ ਵੀ ਇੰਨੇ ਵਧੀਆ ਗਰਾਊਂਡਾਂ ਦੇ ਉੱਪਰ ਕੋਈ ਵੀ ਕਲੱਬ ਆਸਟ੍ਰੇਲੀਆ ਦੇ ਵਿੱਚ ਕੋਈ ਲੋਕਲ ਟੂਰਨਾਮੈਂਟ ਕਰਾਉਂਦਾ। ਤੇ ਇਹ ਗੱਲ ਇਹ ਵੀ ਆ ਭਾਜੀ, ਜਿਹੜਾ ਨਾ ਸਾਡਾ BPCC ਕਲੱਬ ਆ, ਇਹ ਕੁਈਨਸਲੈਂਡ ਦਾ ਸਭ ਤੋਂ ਵੱਡਾ ਕਲੱਬ ਹੈ ਜੀ। ਆਸਟ੍ਰੇਲੀਆ ਦਾ ਸੈਕੰਡ ਲਾਰਜੈਸਟ ਕਲੱਬ ਹੈ ਜੀ। ਸੈਕੰਡ ਲਾਰਜੈਸਟ ਕਲੱਬ ਹੋ ਗਿਆ ਇਹ ਸਾਡਾ। ਤੇ ਬਾਕੀ ਜਿਹੜੀ ਗੱਲ ਕੁਲਵੰਤ ਭਾਜੀ ਨੇ ਕੀਤੀ ਆ ਗਰਾਊਂਡਾਂ ਦੀ, ਮੈਨੂੰ ਲੱਗਦਾ ਕਿ ਬ੍ਰਿਸਬੇਨ ਦੇ ਵਿੱਚ ਪਹਿਲਾ BPCC ਕਲੱਬ ਆ ਕਿ ਜਿਹਦੇ ਕੋਲੇ ਆਪਦਾ ਕਲੱਬ ਹਾਊਸ ਹੈ। ਕਿਸੇ ਕੋਲੇ ਆਪਦਾ ਕਲੱਬ ਹਾਊਸ ਮੇਰੇ ਹਿਸਾਬ ਨਾਲ ਅਜੇ ਤੱਕ ਹੈ ਨਹੀਂ ਹੈ। ਇਹ ਬਾਕੀ ਡਾਕਟਰ ਸਾਹਿਬ ਪ੍ਰਵੀ ਸਿੰਘ, ਡਾਕਟਰ ਪਰਮਜੀਤ ਤੇ ਬਲਵਿੰਦਰ ਸਿੰਘ ਖਜ਼ਾਨਚੀ ਬਹੁਤ ਜ਼ਰੂਰੀ ਸਾਡਾ ਇੱਧਰ ਨਾ। ਤੇ ਖਜ਼ਾਨਚੀ ਸਾਹਿਬ ਨੇ ਕੁਝ ਕਹਿਣਾ ਹੋਵੇ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਤੇ ਬਲਵਿੰਦਰ ਸਿੰਘ, ਤੁਸੀਂ ਟਾਈਮ ਕੱਢ ਕੇ ਇੰਡੀਆ ਦੀ ਟੀਮ ਇੱਥੇ ਲਿਆਏ ਆ, ਤੁਸੀਂ ਇਹਨਾਂ ਲਾਈਵ ਕਵਰ ਕਰ ਰਹੇ ਆ, ਤੁਹਾਡਾ ਬਹੁਤ ਧੰਨਵਾਦ। ਤੇ ਬਾਕੀ ਮੌਸਮ ਵੀ ਅੱਜ ਵਧੀਆ, ਥੋੜ੍ਹਾ ਬਹੁਤ ਠੰਡਾ ਵੀ ਰਿਹਾ, ਥੋੜ੍ਹਾ ਦਿਕਣੀਆਂ ਵੀ ਪੈ ਗਈਆਂ ਤੇ ਸੈਟਲ ਹੋ ਗਿਆ ਵੈਦਰ। ਅਸੀਂ ਲੋਕਾਂ ਨੂੰ ਕੱਲ੍ਹ ਨੂੰ ਸਾਰਿਆਂ ਨੂੰ, ਦਰਸ਼ਕਾਂ ਨੂੰ ਤੇ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਇੱਥੇ ਜ਼ਰੂਰ ਆਓ। ਆਪਣੇ ਖਾਣੇ ਪੀਣੇ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਤੇ ਮੌਸਮ ਵੀ ਹੋਪਫੁਲੀ ਕੱਲ੍ਹ ਠੀਕ ਰਹੂਗਾ। ਤੇ ਜ਼ਰੂਰ ਤੁਸੀਂ ਆਓ, ਰੌਣਕ ਨੂੰ ਵਧਾਓ ਤੇ ਆਪਣਾ ਇੰਜੋਏ ਕਰੋ। ਕੱਲ੍ਹ ਨੂੰ ਆ ਕੇ ਨਾ ਸਪੈਸ਼ਲ ਬੇਸਣ ਵੀ ਖਾ ਕੇ ਜਾਓ, ਕਿਉਂਕਿ ਹੈਪੀ ਦੇ ਪਕੌੜੇ ਬਣੇ ਹੋਏ ਆ। ਤੇ ਇੱਧਰੋਂ ਲਾ ਕੇ ਇੰਡੀਜ਼ ਬ੍ਰਦਰ ਵੱਲੋਂ ਆਪਣਾ ਲੰਚ ਦਾ ਸਾਰਾ ਅਰੇਂਜਮੈਂਟ ਹੋ ਰਿਹਾ। ਤੇ ਮੈਨੂੰ ਸੇਵਾ ਮਿਲੀ ਸੀ, ਕਹਿੰਦੇ ਜੀ ਬੇਸਣ ਲੈ ਕੇ ਆਓ, ਤੇ ਮੈਂ ਬੇਸਣ ਸਪੈਸ਼ਲ ਲੈ ਕੇ ਆਇਆ ਕਿ ਪਿਓਰ ਪੇਂਡੂ ਸਵੀਟਸ। ਵਾਹ ਜੀ। ਤੇ ਇਹ ਜ਼ਰੂਰ ਜੀ ਇੱਕ ਵਾਰ ਖਾ ਲਿਓ ਬਸ ਬੇਸਣ। ਇਹ ਅੱਛਾ ਜੀ, ਇਹ ਤੇ ਇਹਦਾ ਜ਼ਰੂਰ ਜੀ ਸਵਾਦ ਦੇਖਿਓ, ਪਿਓਰ ਪੇਂਡੂ ਸਵੀਟਸ ਐਂਡ ਸੇਵਰੀ, ਹੈ ਨਾ ਜੀ। ਤੇ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਦੋਸਤੋ BPCC ਦਾ ਜਿਹੜਾ ਐਨੂਅਲ ਟੂਰਨਾਮੈਂਟ 2 ਦਿਨਾਂ ਚੱਲ ਰਿਹਾ ਤੇ ਅੱਜ ਦਾ ਜਿਹੜਾ ਦਿਨ ਆ ਉਹ ਸਮਾਪਤੀ ਦੇ ਵੱਲ ਆ ਤੇ ਮੈਚ ਥੋੜ੍ਹੇ ਰਹਿ ਗਏ ਆ ਤੇ ਉਹ ਹੋਣ ਵਾਲੇ ਆ। ਤੇ ਬਹੁਤ ਵਧੀਆ ਰਿਹਾ ਅੱਜ ਦਾ ਦਿਨ, ਤੇ ਜਿੱਥੇ ਬਹੁਤ ਵਧੀਆ ਮੈਚ ਜਿਹੜੇ ਹੋਏ ਆ, ਮੌਸਮ ਨੇ ਬਹੁਤ ਵਧੀਆ ਸਾਥ ਦਿੱਤਾ। ਲੰਗਰ ਦੀ ਜਿਹੜੀ ਬਹੁਤ ਵਧੀਆ ਰਿਹਾ, ਕਿਉਂਕਿ ਇਹ ਅਹਿਮ ਜ਼ਿੰਮੇਵਾਰੀ ਹੋ ਜਾਂਦੀ ਆ, ਬਹੁਤ ਵੱਡਾ ਕੰਮ ਵੀ ਹੁੰਦਾ ਆ, ਪਰ ਜਿਸ ਤਰੀਕੇ ਦਾ ਭੋਜਨ ਇੱਥੇ ਅਵੇਲੇਬਲ ਸੀਗਾ ਉਹ ਕਾਬਲੇ ਤਾਰੀਫ ਸੀ। ਤੇ ਹੁਣ ਕੱਲ੍ਹ ਨੂੰ ਜਿਹੜੇ ਆ ਛੋਟੇ ਬੱਚਿਆਂ ਦੇ ਮੈਚ ਵੀ ਹੈਗੇ, ਤੇ ਉਦੋਂ ਇਲਾਵਾ ਜਿਹੜੇ ਵੱਡੇ ਸੈਮੀਫਾਈਨਲ ਤੇ ਫਾਈਨਲ ਦੇ ਮੈਚ ਵੀ ਹੈਗੇ ਆ। ਤੇ ਇਨਾਮ ਵੰਡ ਸਮਾਰੋਹ ਜਿਹੜਾ ਆ ਕੱਲ੍ਹ ਸ਼ਾਮ ਨੂੰ ਆ। ਤੇ ਇਹ ਬੱਚੇ ਕਿਉਂਕਿ ਕੱਲ੍ਹ ਨੂੰ ਹੈਗੇ ਆ ਤੇ ਉਹਦੇ ਬਹੁਤ ਵੱਡੀ ਇੱਕ ਸ਼ਮੂਲੀਅਤ ਕਰਨ ਦੇ ਆਸਾਰ ਹੈਗੇ ਆ। ਸੰਡੇ ਵੀ ਹੈਗਾ ਤੇ ਵੈਸੇ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੇ ਦਰਸ਼ਕ ਪਹੁੰਚੇ ਹੋਏ ਸੀ। ਕੱਲ੍ਹ ਨੂੰ ਵੀ ਆਸ ਕਰਦੇ ਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਦਰਸ਼ਕ ਜਿਹੜੇ ਪਹੁੰਚਣਗੇ, ਹਮਾ ਕੇ ਖਿਡਾਰੀ ਆਉਣਗੇ ਤੇ ਉਹਨਾਂ ਨੂੰ ਦੇਖਣ ਵਾਲੇ ਵੀ ਆਉਣਗੇ। ਤੇ ਇਸੇ ਤਰ੍ਹਾਂ ਇੰਡਸਟਰੀ ਵੀ ਦੇ ਨਾਲ ਬਣੇ ਰਹੋ। ਕੱਲ੍ਹ ਨੂੰ ਫੇਰ ਤੁਹਾਨੂੰ ਕੈਮਰੇ ਦੀ ਅੱਖ ਦੇ ਨਾਲ ਇੱਥੇ ਦੇ ਜਿਹੜੇ ਮਾਹੌਲ ਆ ਤੁਹਾਨੂੰ ਉਹਦੇ ਰੂਬਰੂ ਕਰਾਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।